ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਅਫਗਾਨਿਸਤਾਨ ਦੇ ਵਿੱਚ ਜਿਹੜੀ ਇਹ ਟ੍ਰੈਜਡੀ ਹੋਈ ਹੈ ਜਲਾਲਾਬਾਦ ਇਲਾਕੇ ਦੇ ਵਿੱਚ, ਸ਼ਹਿਰ ਦੇ ਵਿੱਚ, ਜਿੱਥੇ 19 ਜਿਹੜੇ ਸਿੱਖ ਨੇ ਉਹਨਾਂ ਨੂੰ ਇੱਕ ਆਤਮਘਾਤੀ ਹਮਲੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਤੇ ਦਰਜਨਾਂ ਜਿਹੜੇ ਹੋਰ ਜ਼ਖਮੀ ਹੋਏ ਨੇ, ਇਹਦੀ ਚੁਫੇਰਿਓਂ ਨਿੰਦਾ ਹੋਈ ਹੈ। ਯੂਨਾਈਟਿਡ ਨੇਸ਼ਨਸ ਤੱਕ ਨੇ ਇਹਨੂੰ, ਇਸ ਐਕਟ ਨੂੰ ਕੰਡੈਮ ਕੀਤਾ। ਸੋ ਜਿੱਥੇ ਅਸੀਂ ਦੇਖਦੇ ਹਾਂ ਸਿੱਖ ਕੌਮ ਦੇ ਵਿੱਚ, ਜਿਹੜੀ ਸਿੱਖ ਦੁਨੀਆ ਭਰ ਦੇ ਵਿੱਚ ਬੈਠੇ ਆ, ਉਹਨਾਂ ਨੇ ਇਸ ਐਕਟ ਨੂੰ ਕੰਡੈਮ ਕੀਤਾ। ਉੱਥੇ ਹੀ ਇਹਨਾਂ ਸਿੱਖਾਂ ਦੀ ਯਾਦ ਦੇ ਵਿੱਚ ਥਾਂ ਥਾਂ 'ਤੇ ਜਿਹੜੇ ਸਮਾਗਮ ਨੇ ਉਹ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਇਸ ਵਕਤ ਦੁਨੀਆ ਭਰ ਦੇ ਵਿੱਚ। ਸੋ ਇਸੇ ਲੜੀ ਦੇ ਤਹਿਤ ਅਸੀਂ ਹਿਕਸਵਿਲ ਦੇ ਇੱਧਰ ਨਿਊਯਾਰਕ ਦੇ ਹਿਕਸਵਿਲ ਸ਼ਹਿਰ ਦੇ ਵਿੱਚ ਸਥਿਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਲੋਕਲ ਸਿੱਖ ਸੰਗਤ ਜਿਹੜੀ ਹੈਗੀ ਹੈ ਉਹਦੇ ਵੱਲੋਂ ਇਹਨਾਂ ਸਿੱਖਾਂ ਦੀ ਯਾਦ ਦੇ ਵਿੱਚ ਇੱਕ ਅਰਦਾਸ ਸਮਾਗਮ ਦਾ ਜਿਹੜਾ ਆਯੋਜਨ ਹੈ ਉਹ ਕੀਤਾ ਗਿਆ। ਅਖੰਡ ਪਾਠ ਸਾਹਿਬ ਦੇ ਜਿਹੜੇ ਪਾਠ ਨੇ ਉਹ ਆਰੰਭ ਕੀਤੇ ਗਏ ਸੀ ਤੇ ਅੱਜ ਉਹਦੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਏ ਜਾਣੇ ਆ। ਸੋ ਜਿੱਥੇ ਅਸੀਂ ਇੱਕ ਸੰਗਤ ਰੂਪੀ ਅੱਜ ਇੱਥੇ ਹਾਜ਼ਰੀ ਲਵਾਉਣ ਪਹੁੰਚੇ ਹਾਂ, ਉੱਥੇ ਹੀ ਇਸ ਅਰਦਾਸ ਸਮਾਗਮ ਨੂੰ ਅਸੀਂ ਤੁਹਾਡੇ ਰੂਬਰੂ ਵੀ ਕਰਨ ਜਾ ਰਹੇ ਹਾਂ। ਸੋ ਜਿੱਥੇ ਇੱਥੇ ਅੱਜ ਜਿਹੜੇ ਪਤਵੰਤੇ ਸੱਜਣ ਪਹੁੰਚੇ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਾਂ ਜਿਹੜੇ ਲੋਕਲ ਸਿੱਖ ਆਗੂ ਨੇ, ਉਹ ਅੱਜ ਇੱਥੇ ਪਹੁੰਚ ਰਹੇ ਆ। ਉਹਨਾਂ ਦੇ ਵੀ ਵਿਚਾਰ ਸਰਵਣ ਕਰਾਂਗੇ। ਉੱਥੇ ਹੀ ਲੋਕਲ ਸੰਗਤ ਤੇ ਸਮਾਗਮ ਦੇ ਵਿੱਚ ਵੀ ਹਾਜ਼ਰੀ ਲਵਾਉਂਦੇ ਹਾਂ। ਗੁਰੂ ਪਿਆਰੀ ਸਰਬਤ ਸਾਧ ਸੰਗਤ ਦੁਨੀਆ 'ਚ ਵਸਦੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੁੱਧਵਾਰ 4 ਜੁਲਾਈ ਨੂੰ ਜੋ ਕਿ ਅਸੀਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ USA ਦੇ ਵਿੱਚ 13 ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਜਿਹੜੇ ਕਿ ਜਲਾਲਾਬਾਦ ਦੇ ਆਤਮਘਾਤੀ ਹਮਲੇ ਦੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਦੀ ਯਾਦ ਦੇ ਵਿੱਚ ਅੱਜ ਅਸੀਂ ਸਾਰਾ ਇੱਥੇ ਜੋ ਵੀ ਸ਼ਰਧਾਂਜਲੀ ਪ੍ਰੋਗਰਾਮ ਕਰ ਰਹੇ ਹਾਂ। ਇਹ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜੋ ਅਖੰਡ ਪਾਠ ਸਾਹਿਬ ਪਰਸੋਂ ਰਖਾਏ ਸਨ ਉਹਨਾਂ ਦੇ ਭੋਗਾਂ 'ਚ ਪੈਣੇ ਨੇ। ਇਹ ਜੋ ਘਟਨਾ ਹੋਈ ਹੈ ਬਹੁਤ ਹੀ ਦੁਖਦਾਈ ਘਟਨਾ ਹੈ, ਕਿਉਂਕਿ ਸਿੱਖ ਜਿਹੜੇ ਨੇ ਉੱਥੇ ਪਿਛਲੇ 530 ਸਾਲ ਤੋਂ, ਇਸ ਤੋਂ ਜ਼ਿਆਦਾ ਸਮੇਂ ਤੋਂ, ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਉਸ ਸਮੇਂ ਦੇ ਰਹਿੰਦੇ ਆ ਰਹੇ ਨੇ। ਔਰ 1980 ਤੋਂ ਪਹਿਲਾਂ ਉੱਥੇ ਤਕਰੀਬਨ 50,000 ਤੋਂ ਵੱਧ ਸਿੱਖਾਂ ਦੀ ਆਬਾਦੀ ਸੀ। ਔਰ ਉੱਥੋਂ ਦੇ ਹਾਲਾਤਾਂ ਨੂੰ ਦੇਖ ਕੇ ਅੱਜ ਉੱਥੇ ਸਿਰਫ 1000 ਜਾਂ 1200 ਦੇ ਕਰੀਬ ਲੋਕ ਰਹਿ ਗਏ ਨੇ। ਸੋ ਇਹ ਜਿਹੜੀ ਅੱਜ ਘਟਨਾ ਹੋਈ ਹੈ ਉਹਦੇ ਵਿੱਚ ਅਫਗਾਨਿਸਤਾਨ ਸਿੱਖ ਕਮਿਊਨਿਟੀ ਦੇ, ਹਿੰਦੂ ਔਰ ਸਿੱਖ ਕਮਿਊਨਿਟੀ ਦੇ ਲੀਡਰ ਸਨ। ਸਰਦਾਰ ਅਵਤਾਰ ਸਿੰਘ ਜੀ ਜੋ ਕਿ ਪਾਰਲੀਮੈਂਟ ਮੈਂਬਰ ਬਣਨ ਜਾ ਰਹੇ ਸਨ, ਸਰਦਾਰ ਵੇਲ ਸਿੰਘ ਜੀ ਜੋ ਸਿੱਖ ਕਮਿਊਨਿਟੀ ਦੇ ਪ੍ਰਧਾਨ ਸਨ, ਔਰ ਹੋਰ ਪਤਵੰਤੇ ਸੱਜਣ ਜਿਤਨੀ ਵੀ ਲੀਡਰਸ਼ਿਪ ਸੀ, ਇਹ ਜਿਹੜੀ ਇਸ ਆਤਮਘਾਤੀ ਹਮਲੇ ਦੇ ਵੀ ਜਿਹੜੀ ਕਿ ਸਾਰੇ ਸ਼ਹੀਦ ਹੋਏ ਨੇ। ਉਹ ਪ੍ਰੈਜ਼ੀਡੈਂਟ ਅਫਗਾਨਿਸਤਾਨ ਨੂੰ ਮਿਲਣ ਜਾ ਰਹੇ ਸਨ, ਲੇਕਿਨ ਇਹ ਘਟਨਾ ਰਸਤੇ ਦੇ ਵਿੱਚ ਵਾਪਰੀ ਜਦੋਂ ਮਿਲਣ ਗਏ ਸਨ ਉਹਨਾਂ ਨੂੰ। ਇਹ ਸੋ ਇਹ ਇੱਕ ਸਾਂਝੇ ਤੌਰ 'ਤੇ ਸਾਰੀ ਦੁਨੀਆ 'ਚ ਵਸਦੇ ਸਿੱਖਾਂ ਦਾ ਨੂੰ ਇਸ ਗੱਲ ਦਾ ਸ਼ੌਕ ਹੈ, ਅੱਜ ਅਫਸੋਸ ਹੈ ਕਿ ਇਹ ਘਟਨਾ ਕਿਉਂ ਵਾਪਰੀ। ਸੋ ਆਓ ਅੱਜ ਅਸੀਂ ਜੋ ਸਾਰੇ ਇਕੱਠੇ ਹੋਏ ਹਾਂ, ਅੱਜ ਗੁਰੂ ਚਰਨਾਂ 'ਚ ਹੀ ਅਸੀਂ ਅਰਦਾਸ ਕਰਾਂਗੇ, ਸੱਚੇ ਪਾਤਸ਼ਾਹ ਇਹਨਾਂ ਸਿੱਖਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਔਰ ਜਿਹੜੇ ਪਿੱਛੇ ਪਰਿਵਾਰ ਉੱਤੇ ਰਹਿ ਗਏ ਹਨ ਉਹਨਾਂ 'ਤੇ ਕਿਰਪਾ ਕਰਕੇ ਉਹਨਾਂ ਨੂੰ ਆਪਣਾ ਕਿਰਪਾ ਦੇ ਨਾਲ ਉਹਨਾਂ ਦੀ ਸਹਾਇਤਾ ਕਰੋ ਔਰ ਉਹਨਾਂ ਨੂੰ ਹਿੰਮਤ ਬਖਸ਼ੋ ਤਾਂ ਕਿ ਉਹ ਆਪਣੀ ਜ਼ਿੰਦਗੀ ਉੱਥੇ ਠੀਕ ਤਰੀਕੇ ਨਾਲ ਗੁਜ਼ਾਰ ਸਕਣ। ਬਾਕੀ ਜੋ ਉਪਰਾਲੇ ਅਸੀਂ ਕਰਾਂਗੇ ਸਾਰੇ ਰਲ ਮਿਲ ਕੇ, ਉਹਦੇ ਬਾਰੇ ਆਪ ਜੀ ਨੂੰ ਫਿਰ ਦੱਸਿਆ ਜਾਏਗਾ ਕਿ ਉਹਨਾਂ ਸਿੱਖਾਂ ਦਾ ਅਸੀਂ ਰਲ ਮਿਲ ਕੇ ਕੀ ਕਰਨਾ ਹੈ ਜੀ। ਸੋ ਇੰਨੀਆਂ ਬੇਨਤੀਆਂ ਨਾਲ ਦੱਸ ਕੇ ਮਦਦ ਅੱਜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਹਿਕਸਵਿਲ ਨਿਊਯਾਰਕ ਦੇ ਵਿੱਚ ਆਏ, ਔਰ ਜਿਵੇਂ ਪਿਛਲੇ ਦਿਨਾਂ ਦੇ ਇਸ ਵੱਡੇ ਦੁਖਾਂਤ ਨੇ, ਬੇਸ਼ੱਕ 30 ਮਿਲੀਅਨ ਸਿੱਖ ਕੌਮ, ਜਿੱਥੇ ਅਸੀਂ ਬੀਤੇ ਵਰ੍ਹਿਆਂ ਦੀਆਂ ਉਹਨਾਂ ਘੱਲੂਘਾਰਿਆਂ ਦੀਆਂ ਦੁਖਦ ਯਾਦਾਂ ਜਿਨ੍ਹਾਂ ਨੂੰ ਅਸੀਂ ਜੂਨ ਦੇ ਪਹਿਲੇ ਹਫ਼ਤੇ ਜਿਸ ਦੀ ਸ਼ੁਰੂਆਤ ਹੁੰਦੀ ਹੈ ਉਸ ਨੂੰ ਯਾਦ ਕਰ ਰਹੇ ਹਾਂ। ਉੱਥੇ ਇੱਕ ਬੜੀ ਵੱਡੀ ਟ੍ਰੈਜਿਕ ਘਟਨਾ ਜਿਹੜੀ ਕਿ ਜਲਾਲਾਬਾਦ ਦੇ ਨੇੜੇ, ਜਿੱਥੇ ਕਿ ਉੱਥੋਂ ਦੇ ਅਫਗਾਨ ਮੂਲ ਦੇ ਸਿੱਖ ਜਿਹੜੇ ਕਿ ਲਗਭਗ 5 ਸਦੀਆਂ ਤੋਂ ਉਸ ਧਰਤੀ 'ਤੇ ਵਸਦੇ ਨੇ, ਉਹਨਾਂ ਦਾ ਇੱਕ ਵੱਡਾ ਡੈਲੀਗੇਸ਼ਨ ਲਗਭਗ 50 ਮੈਂਬਰਾਂ ਦਾ, ਉੱਥੋਂ ਦੇ ਪ੍ਰਮੁੱਖ ਆਗੂ ਸਰਦਾਰ ਅਵਤਾਰ ਸਿੰਘ ਖਾਲਸਾ, ਜਿਹੜੇ ਉੱਥੋਂ ਦੀ ਪਾਰਲੀਮੈਂਟ ਦੀ ਚੋਣ ਦੇ ਵਿੱਚ ਮਾਈਨੋਰਿਟੀ ਕੋਟੇ 'ਚੋਂ ਨੋਮੀਨੇਟ ਵੀ ਕੀਤੇ ਗਏ ਸਨ, ਜਾ ਰਹੇ ਸਨ। ਔਰ ਇੱਕ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਲਗਭਗ 21 ਦੇ ਕਰੀਬ ਜਾਨਾਂ ਦਾ ਨੁਕਸਾਨ ਹੋਇਆ। ਔਰ ਉਹਨਾਂ ਦੇ ਵਿੱਚ ਸਾਡੇ ਮੁਸਲਮਾਨ ਵੀਰ ਵੀ ਨੇ, ਜਿਵੇਂ ਵੀਰ ਮੁਸਤਫਾ, ਉਹਨਾਂ ਦੇ ਵਿੱਚ ਹਿੰਦੂ ਵੀਰ ਵੀ ਨੇ।
ਸੋ ਜ਼ਾਹਰ ਹੈ ਕਿ ਇਹ ਇੱਕ ਟ੍ਰੈਜਡੀ ਹੈ ਜਿਹਨੇ 30 ਮਿਲੀਅਨ ਸਿੱਖ ਨੇਸ਼ਨ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ। ਔਰ ਜਿਵੇਂ ਜਜ਼ਬਾਤੀ ਸਾਂਝ ਦਾ ਪ੍ਰਗਟਾਵਾ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਇਸ ਟ੍ਰੈਜਡੀ ਦੇ ਸਾਹਮਣੇ ਕੀਤਾ ਹੈ, ਇਹ ਉਵੇਂ ਹੀ ਆ ਜਿਵੇਂ ਹੀ ਮਹਿਸੂਸ ਹੋ ਰਿਹਾ ਹੈ ਜਿਵੇਂ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੀ ਧਰਤੀ ਤੇ ਪਹੁੰਚੇ ਸਨ ਤੇ ਚਿੱਠੀ ਸਿੰਘਪੁਰਾ ਦੇ ਵਿੱਚ 35 ਸਿੱਖਾਂ ਨੂੰ ਜਿਹੜਾ ਹੈ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਬੇਸ਼ੱਕ ਇਸ ਬਾਰੇ ਕਿਆਸ ਰਾਈਆਂ ਨੇ ਕਿ ਇਸ ਘਟਨਾ ਦੇ ਪਿੱਛੇ ਕੌਣ ਹੋ ਸਕਦਾ ਹੈ, ਪਰ ਇਹ ਇੱਕ ਵੱਡੀ ਟ੍ਰੈਜਡੀ ਹੈ। ਅਸੀਂ ਜਿੱਥੇ ਸਿੱਖ ਕੌਮ ਆਪਣੇ ਅਫਗਾਨ ਭਰਾਵਾਂ ਭੈਣਾਂ ਦੇ ਨਾਲ ਖਲੋਤੇ, ਉੱਥੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪੋ ਆਪਣੇ ਲੈਵਲ ਦੇ ਉੱਤੇ, ਉਹ ਭਾਵੇਂ ਸਟੇਟ ਲੈਵਲ ਹੈ, ਫੈਡਰਲ ਲੈਵਲ ਹੈ, ਪ੍ਰੈਸ਼ਰ ਵੀ ਬਿਲਡ ਕਰੀਏ। ਉੱਥੇ ਇੱਕ ਜ਼ਮਾਨੇ ਦੇ ਵਿੱਚ 2.5 ਲੱਖ ਦੇ ਕਰੀਬ ਸਿੱਖ ਵਸਦੇ ਸਨ, ਪਰ ਪਿਛਲੇ 4 ਦਹਾਕਿਆਂ ਦੇ ਵਿੱਚ ਵੱਡੇ ਪੈਮਾਨੇ ਤੇ ਹਿਜਰਤ ਵੀ ਹੋਈ ਔਰ ਅੱਜ ਅਸੀਂ ਨੇਸ਼ਨਲੈਸ ਲੋਕ ਜਿਹੜੇ ਆ ਉਹ ਸਫ਼ਰ ਕਰ ਰਹੇ ਹਾਂ, ਕਦੇ ਕਿਸੇ ਦੇ ਹੱਥਾਂ 'ਚ ਕਦੇ ਕਿਸੇ ਦੇ ਹੱਥਾਂ 'ਚ। ਔਰ ਬੇਸ਼ੱਕ ਅਲਟੀਮੇਟਲੀ ਇਸ ਦਾ ਆਨਸਰ ਤਾਂ ਸਾਡਾ ਆਪਣਾ ਕੌਮੀ ਕਾਰ ਖਾਲਿਸਤਾਨ ਦੀ ਪ੍ਰਾਪਤੀ ਹੈ, ਪਰ ਅਸੀਂ ਜਿੱਥੇ ਜਿੱਥੇ ਵੀ ਸਾਡੇ ਸਿੱਖ ਵੀਰ ਭੈਣਾਂ ਨੇ ਉਹਨਾਂ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰੀਏ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਔਰ ਅਸੀਂ ਇਹ ਆਸ ਵੀ ਕਰਦੇ ਹਾਂ ਬੇਸ਼ੱਕ ਆਉਣ ਵਾਲੇ ਐਤਵਾਰ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਅਰਦਾਸ ਸਮਾਗਮ ਹੋ ਰਹੇ ਨੇ ਜਿੱਥੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ, ਪਰ ਇਸ ਵੇਲੇ ਕੁਝ ਕਰਨ ਦੀ ਲੋੜ ਵੀ ਹੈ। ਜਿਹੜੇ ਪਰਿਵਾਰ ਉੱਥੇ ਨੇ ਉਹਨਾਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾਏ ਔਰ ਜਿਹੜੇ ਬਾਹਰ ਹਿਜਰਤ ਕਰਕੇ ਆ ਰਹੇ ਨੇ ਉਹਨਾਂ ਦੇ ਲਈ ਉਹ ਭਾਵੇਂ ਅਮਰੀਕਨ ਜਾਂ ਕੈਨੇਡੀਅਨ ਸਿਸਟਮ ਦੇ ਵਿੱਚ ਕੀ ਪ੍ਰੋਵੀਜ਼ਨਸ ਨੇ, ਇਹਨਾਂ ਨੂੰ ਵੀ ਜਿਹੜਾ ਐਕਸਪਲੋਰ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲ ਛੁਟ ਕਿਉ ਬੰਧਨ ਪਰੇ, ਕਛੂ ਨ ਹੋਤ ਉਪਾਈ। ਕਹु ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਈ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਈ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਕਹु ਨਾਨਕ ਏ ਜਗਤ ਮੈਂ, ਏਕ ਏਕ ਰਘੁਨਾਥ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹु ਨਾਨਕ ਏ ਜਗਤ ਮੈਂ, ਕਿਨ ਜਪਿਓ ਗੁਰਮੰਤ। ਰਾਮ ਨਾਮ ਉਰ ਮੈਂ ਗਇਓ, ਜਾ ਕੈ ਸਮ ਨਹੀਂ ਕੋਇ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਇ। ਰਾਮ ਨਾਮ ਉਰ ਮੈਂ ਗਇਓ, ਜਾ ਕੈ ਸਮ ਨਹੀਂ ਕੋਇ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਇ। हे ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ, ਦਾਤਾਰ ਪਿਤਾ ਜੀ। ਸ੍ਰੀ ਨਨਕਾਣਾ ਸਾਹਿਬ ਤੇ ਹੋ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀਓ। ਆਪ ਜੀ ਦੀ ਅਪਾਰ ਰਹਿਮਤ ਸਦਕਾ ਸਰਬੱਤ ਸੰਗਤਾਂ ਵੱਲੋਂ ਗਰੀਬ ਨਿਵਾਜਿਓ, ਜੋ ਪਿਛਲੇ ਦਿਨੀ ਅਫਗਾਨਿਸਤਾਨ ਦੇ ਸੂਬਾ ਜਲਾਲਾਬਾਦ ਵਿੱਚ ਜੋ ਦੁਖਦਾਈ ਘਟਨਾ ਵਾਪਰੀ ਹੈ, ਆਤਮਘਾਤੀ ਬੰਬ ਧਮਾਕੇ ਦੇ ਅੰਦਰ ਸੱਚੇ ਪਾਤਸ਼ਾਹ ਜੀਓ, ਜੋ ਗੁਰਸਿੱਖ ਵੀ ਸੱਚੇ ਪਾਤਸ਼ਾਹ ਦੀ ਚੜ੍ਹਾਈ ਕਰ ਗਏ ਹਨ, ਹਿੰਦੂ ਵੀਰ ਤੇ ਮੁਸਲਮਾਨ ਵੀ ਸੱਚੇ ਪਾਤਸ਼ਾਹ ਜੀਓ, ਜੋ ਸ਼ਹੀਦ ਹੋਏ ਹਨ ਗਰੀਬ ਨਿਵਾਜਿਓ, ਤਿੰਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਸੱਚੇ ਪਾਤਸ਼ਾਹ ਜੀਓ ਸਰਬੱਤ ਸੰਗਤ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਆਫ ਲੌਂਗ ਆਈਲੈਂਡ ਹਿਕਸਵਿਲ ਦੀਆਂ ਸਰਬੱਤ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਪਰਸੋਂ ਰੋਜ਼ ਤੋਂ ਗਰੀਬ ਨਿਵਾਜਿਓ ਜੋ ਤੁਰਕੀ ਬਾਣੀ ਕੇ ਓਟ ਆਸਰੇ ਲਏ ਗਏ ਸੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਅੱਜ ਨਿਰਵਿਘਨਤਾ ਸਹਿਤ ਭੋਗ ਪਏ ਹਨ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ ਹਨ ਜੀਓ।
ਗਰੀਬ ਨਿਵਾਜੀਓ ਤਿੰਨੋਂ ਦਿਨ ਬਾਣੀ ਪੜਦਿਆਂ ਹੋਈਆਂ ਗੰਜ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ। ਸੱਚੇ ਪਾਤਸ਼ਾਹ ਰਹਿਮਤ ਕਰਨਾ। ਜਿਹੜੇ ਸਿੰਘ ਸੱਚੇ ਪਾਤਸ਼ਾਹ ਸ਼ਹੀਦ ਹੋਏ ਹਨ ਜੀਓ, ਤਿੰਨਾਂ ਨੂੰ ਰਹਿਮਤ ਕਰਨਾ ਜੀਓ। ਆਪਣੇ ਭਾਣੇ ਵਿੱਚ ਰੱਖਣਾ। ਪਿੱਛੇ ਸਮੂਹ ਪਰਿਵਾਰਾਂ ਨੂੰ, ਸਮੂਹ ਸਿੱਖ ਜਗਤ ਨੂੰ ਸੱਚੇ ਪਾਤਸ਼ਾਹ ਜੀ ਭਾਣਾ ਮਿੱਠਾ ਕਰਕੇ ਮੰਨਣ ਦੀ ਸਮਰੱਥਾ ਬਖਸ਼ਿਸ਼ ਕਰਨਾ ਜੀ। ਸਮੂਹ ਪੰਥ ਵਿੱਚ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਨਾ ਜੀ। ਸਦਾ ਅੰਗ ਸੰਗ ਸਹਾਈ ਹੋਣਾ, ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨਾ ਜੀ। ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੀਆਂ ਸਮੂਹ ਨਾਮ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ੀ ਰੱਖਣਾ। ਗਰੀਬ ਨਿਵਾਜੀਓ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੈ ਤਿਤੈ ਲਿਹੋ ਉਬਾਰਦੇ ਮਾਵਕ ਅਨੁਸਾਰ ਰਹਿਮਤ ਕਰਨਾ। ਸਮੁੱਚੇ ਵਿਸ਼ਵ ਵਿੱਚ ਸੱਚੇ ਪਾਤਸ਼ਾਹ ਆਪਸੀ ਭਾਈਚਾਰਕ ਸਾਂਝ ਬਣਾਉਣੀ। ਗਰੀਬ ਨਿਵਾਜੀਓ ਸ਼ਾਂਤੀ ਬਖਸ਼ਿਸ਼ ਕਰੋ। ਗਰੀਬ ਨਿਵਾਜੀਓ ਇਸੇ ਤਰ੍ਹਾਂ ਸਮੂਹ ਲੋਕਾਈ ਨੂੰ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ੀ ਰੱਖੋ ਜੀਓ। ਸਾਹਿਬ ਜੀਓ, ਜੋ ਸੱਚੇ ਪਾਤਸ਼ਾਹ ਜੀਓ ਗੁਰਸਿੱਖ ਵੀਰ, ਹਿੰਦੂ ਵੀਰ, ਮੁਸਲਮਾਨ ਵੀਰ, ਗਰੀਬ ਨਿਵਾਜੀਓ ਚੜ੍ਹਾਈ ਕਰ ਗਏ ਹਨ, ਤਿੰਨਾਂ ਦੇ ਨਿਮਿਤ ਸਰਦਾਰ ਰਵੇਲ ਸਿੰਘ ਸਮੂਹ ਪਰਿਵਾਰ ਵੱਲੋਂ ਗਰੀਬ ਨਿਵਾਜੀਓ ਅਰਦਾਸ ਬੇਨਤੀ ਹੈ ਜੀ, ਰਹਿਮਤ ਕਰਨਾ। ਸਮੂਹ ਰਵੇਲ ਪਰਿਵਾਰ ਵਿਖੇ ਵੀ ਸੁਖ ਸ਼ਾਂਤੀ ਬਖਸ਼ਿਸ਼ ਕਰਨਾ। ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ੀ ਰੱਖਣਾ ਜੀਓ। ਸਾਹਿਬ ਜੀਓ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਸਾਹਿਬ ਜੀਓ ਕਰੋ ਰਹਿਮਤ ਪਾਵਨ, ਹੁਕਮ ਬਖਸ਼ ਕੇ ਸੰਤਾਂ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਗੁਰਮੁਖ ਪਰਉਪਕਾਰੀ ਵਿਰਲਾ ਆਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ। ਸਤਿਗੁਰੂ ਦੀ ਹਜ਼ੂਰੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਪ੍ਰਵਾਨਗੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਭਾਈ ਸਾਹਿਬ ਪ੍ਰੋਫੈਸਰ ਅਵਤਾਰ ਸਿੰਘ ਜੀ ਉਹਨਾਂ ਦੇ, ਜਿਨ੍ਹਾਂ ਨੇ ਕਿ ਆਪ ਜੀ ਨੂੰ ਆਨੰਦਮਈ ਕੀਰਤਨ ਰਾਹੀਂ ਨਿਹਾਲ ਕੀਤਾ ਹੈ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅੱਜ ਦੇ ਇਹ ਵਿਸ਼ੇਸ਼ ਸਮਾਗਮ ਉਹਨਾਂ ਅਫਗਾਨੀ ਸਿੱਖਾਂ ਅਤੇ ਹਿੰਦੂ ਵੀਰਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ, ਜੋ 1 ਜੁਲਾਈ 2018 ਨੂੰ ਜਲਾਲਾਬਾਦ ਸ਼ਹਿਰ ਅਫਗਾਨਿਸਤਾਨ ਵਿੱਚ ਦੁਸ਼ਮਣ ਅਨਸਰਾਂ ਵੱਲੋਂ ਆਤਮਘਾਤੀ ਹਮਲਾ ਕੀਤਾ ਗਿਆ, ਜਿਸ ਵਿੱਚ ਤਕਰੀਬਨ 19 ਸਿੱਖ ਅਤੇ ਹਿੰਦੂ ਭਾਈਚਾਰੇ ਦੇ ਸ਼ਹੀਦ ਹੋਏ ਹਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਕੌਮੀ ਸੇਵਾਦਾਰ ਸਰਦਾਰ ਰਵੇਲ ਸਿੰਘ, ਸਪੁੱਤਰ ਭਾਈ ਕਰਮ ਚੰਦ ਜੀ ਅਤੇ ਸਰਦਾਰ ਅਵਤਾਰ ਸਿੰਘ ਖਾਲਸਾ, ਜੋ ਹੁਣੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਪ੍ਰਧੀਨਤਾ ਵੱਲੋਂ ਸੰਸਦ ਦੀ ਸੀਟ ਲਈ ਨਾਮਜ਼ਦ ਸਨ, ਅਤੇ ਕਈ ਬਾਕੀ ਸੇਵਾਦਾਰ ਜੋ ਸ਼ਹੀਦ ਹੋਏ ਹਨ ਉਹ ਵੀ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ। ਜਲਾਲਾਬਾਦ ਜੋ ਕਾਬਲ ਤੋਂ ਤਕਰੀਬਨ 120 ਕਿਲੋਮੀਟਰ ਦੀ ਦੂਰੀ ਤੇ ਨਨਗਰਾਰ ਸੂਬੇ ਦੀ ਰਾਜਧਾਨੀ ਅਤੇ ਪ੍ਰਸਿੱਧ ਸ਼ਹਿਰ ਹੈ, ਜਿਸ ਨੂੰ ਜਲਾਲੁਦੀਨ ਅਕਬਰ ਨੇ ਵਸਾਇਆ ਸੀ। ਜਲਾਲਾਬਾਦ ਵਿੱਚ ਗੁਰੂ ਨਾਨਕ ਜੀ ਦੇ ਚਰਨ ਪਏ ਹਨ ਅਤੇ ਸਿੱਖਾਂ ਦੀ ਜ਼ਿਆਦਾਤਰ ਗਿਣਤੀ ਇਸੇ ਸੂਬੇ ਵਿੱਚ ਹੈ। ਇਸੇ ਸੂਬੇ ਵਿੱਚ ਸੁਲਤਾਨਪੁਰ ਵਿਖੇ ਗੁਰੂ ਨਾਨਕ ਦੇਵ ਜੀ ਦਾ ਯਾਦਗਾਰੀ ਇਤਿਹਾਸਕ ਚਸ਼ਮਾ ਹੈ, ਜਿੱਥੇ ਹਰ ਸਾਲ ਵਿਸਾਖੀ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਵੱਲੋਂ ਖਾਲਸਾ ਸਾਜਨਾ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ, ਜਿਸ ਵਿੱਚ ਤਕਰੀਬਨ ਸਾਰੇ ਅਫਗਾਨਿਸਤਾਨ ਦੇ ਸੂਬਿਆਂ ਵਿੱਚੋਂ ਇਕੱਠੇ ਹੋ ਕਰ ਹੁੰਦੇ ਹਨ ਅਤੇ ਕਈ ਸਾਡੇ ਮੁਸਲਮਾਨ ਵੀਰ ਵੀ ਸ਼ਰਧਾ ਕਰਕੇ ਹਾਜ਼ਰੀ ਭਰਦੇ ਹਨ। ਇਹ ਦਰਦਨਾਕ ਹਾਦਸਾ ਉਸ ਸਮੇਂ ਹੋਇਆ ਹੈ ਜੋ ਸਿੱਖ ਅਤੇ ਹਿੰਦੂ ਭਾਈਚਾਰਾ ਇਕੱਠਾ ਹੋ ਕਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮਿਲਣ ਜਾ ਰਹੇ ਸਨ। ਇਹ ਵਹਿਸ਼ਿਆਨਾ ਅਤੇ ਅਣਮਨੁੱਖੀ ਕਾਰਜ ਨੂੰ ਜਗਤ ਦੇ ਸਮੂਹ ਸਿੱਖ ਭਾਈਚਾਰੇ ਵੱਲੋਂ
ਅਤੇ ਖਾਸ ਕਰ ਅਫਗਾਨੀ ਸਿੱਖਾਂ ਪਰਿਵਾਰਾਂ ਦੇ ਹਿਰਦੇ ਵਲੂੰਦੜੇ ਗਏ ਹਨ। ਇਹ ਉਹ ਪਰਿਵਾਰ ਗੁਰਸਿੱਖ ਸੱਜਣ ਸਨ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਨਿਭਾਉਂਦੇ ਹੋਏ ਕਾਬੁਲ ਅਤੇ ਜਲਾਲਾਬਾਦ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਸਨ ਅਤੇ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਅਗਵਾਈ ਕਰਦੇ ਰਹੇ ਹਨ, ਜਿਨ੍ਹਾਂ ਦੀ ਘਾਟ ਸਦੀਆਂ ਤੱਕ ਮਹਿਸੂਸ ਰਹੇਗੀ। ਅਸੀਂ ਗੁਰੂ ਨਾਨਕ ਦਰਬਾਰ ਦੇ ਸੇਵਾਦਾਰ, ਅਫਗਾਨ ਸਿੱਖ ਅਮਰੀਕਾ ਨਿਵਾਸੀ ਅਤੇ ਸਮੂਹ ਗੁਰੂ ਨਾਨਕ ਦਰਬਾਰ ਦੀ ਸੰਗਤਾਂ ਵੱਲੋਂ ਅਣਇਨਸਾਨੀ ਕਾਰਨਾਮਾ, ਅਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸ ਹਾਦਸਾ ਗ੍ਰਸਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਇਸ ਹਾਦਸਾ ਗ੍ਰਸਤ ਸ਼ਹੀਦਾਂ ਦੀ ਆਤਮਾ ਲਈ ਅਰਦਾਸ ਕਰਨ ਵਾਸਤੇ ਸਾਰੇ ਇਕੱਠੇ ਹੋਏ ਹਾਂ। ਉਹਨਾਂ ਦੀ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਦੇਵੇ। ਨਾਲ ਹੀ ਸਰਦਾਰ ਰਵੇਲ ਸਿੰਘ ਦੇ ਪਰਿਵਾਰ, ਜੋ ਸਰਦਾਰ ਰਵੇਲ ਸਿੰਘ, ਤੇਜਵੀਰ ਸਿੰਘ ਅਤੇ ਸਾਰਾ ਪਰਿਵਾਰ ਜੋ ਇੱਥੇ ਹਾਜ਼ਰ ਹਨ, ਉਹਨਾਂ ਵਾਸਤੇ ਵੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਵੀ ਭਾਣਾ ਮੰਨਣ ਦੀ ਸ਼ਕਤੀ ਦੇਵੇ। ਮੈਂ ਅਰਦਾਸ ਕਰਾਂਗਾ, ਮੇਰੇ ਨਾਲ ਸਾਰੇ ਉਸ ਆਤਮਾ ਦੀ ਸ਼ਹੀਦੀ ਵਾਸਤੇ, ਉਹਨਾਂ ਦੀ ਆਤਮਾ ਦੀ ਉਧਾਰ ਵਾਸਤੇ ਮੇਰੇ ਨਾਲ ਸਾਰੀ 5 ਵਾਰੀ ਬੋਲੋ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ। ਮੇਰੀ ਨਿੱਜੀ ਖੁਆਇਸ਼ ਹੈ ਅਤੇ ਨਾਲ ਹੀ ਸਾਡੀ ਕਮੇਟੀ ਮੈਂਬਰਾਂ ਦੀ ਵੀ ਇਹ ਆਰਜ਼ੂ ਰਹੇਗੀ, ਜੋ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲਈ ਜੋ ਇਹਨਾਂ ਦੇ ਪ੍ਰਮੁੱਖ ਸੇਵਾਦਾਰ ਜੋ ਇਹ ਸ਼ਹੀਦ ਹੋਏ ਹਨ, ਸਰਦਾਰ ਰਵੇਲ ਸਿੰਘ ਅਤੇ ਸਰਦਾਰ ਅਵਤਾਰ ਸਿੰਘ ਜੀ ਖਾਲਸਾ ਜੀ ਦੀ ਫੋਟੋ ਜੋ ਹੈ ਸਿੱਖ ਅਜਾਇਬ ਘਰ ਜੋ ਸ੍ਰੀ ਦਰਬਾਰ ਸਾਹਿਬ ਵਿੱਚ ਹੈ, ਉਹਦੇ ਵਿੱਚ ਲਾਉਣ ਦੀ ਕਿਰਪਾਲਤਾ ਕਰਨ। ਅੱਜ ਹੀ ਮੇਰੀ ਗੱਲ ਹੋਈ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਉਹਨਾਂ ਨੇ ਵੀ ਇਸ ਖਬਰ ਨੂੰ ਬੜਾ ਖੁਸ਼ੀ ਨਾਲ ਪ੍ਰਵਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵੀ ਇਹ ਗੱਲ ਕਹਾਂਗੇ ਕਿ ਜੋ ਇਹ 2 ਪ੍ਰਮੁੱਖ ਸਿੱਖ ਜੋ ਸ਼ਹੀਦ ਹੋਏ ਹਨ ਅਫਗਾਨਿਸਤਾਨ ਦੀ ਸਿੱਖਾਂ ਦੀ ਰਾਖੀ ਵਾਸਤੇ, ਉੱਥੋਂ ਦੀ ਇਤਿਹਾਸਕ ਗੁਰਦੁਆਰਿਆਂ ਦੀ ਰਾਖੀ ਵਾਸਤੇ, ਉਹਨਾਂ ਦੀ ਜੋ 2 ਫੋਟੋ ਹਨ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ, ਤਾਂ ਕਿ ਅਗਲੀ ਨਸਲ ਜੋ ਹੈ, ਸਾਡੇ ਅਗਲੇ ਸਿੱਖ ਭਰਾ ਜੋ ਹਨ, ਉਹਨਾਂ ਨੂੰ ਪਤਾ ਲੱਗ ਸਕੇ ਕਿ ਅਫਗਾਨਿਸਤਾਨ ਵਿੱਚ ਵੀ ਇੰਨੇ ਸਾਡੇ ਸਿੱਖ ਭਰਾ ਰਹਿੰਦੇ ਸਨ ਅਤੇ ਉਹਨਾਂ ਨੇ ਵੀ ਕੁਰਬਾਨੀਆਂ ਕੀਤੀਆਂ ਹਨ, ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਮੈਂ ਸਮੂਹ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਜੋ ਸਾਡੀ ਇਸ ਕੰਮ ਦੀ ਘਾੜੀ ਵਿੱਚ ਤਕਰੀਬਨ ਸਾਰੇ ਜਗਤ ਦੇ ਜੋ ਲੀਡਰ ਨੇ, ਕਮੇਟੀਆਂ ਨੇ, ਗੁਰਦੁਆਰਾ ਪ੍ਰਬੰਧਕ ਨੇ, ਜਿੱਥੇ ਵੀ ਹਨ ਥਾਂ ਥਾਂ ਤੇ ਉਹਨਾਂ ਨੇ ਇਸ ਸੋਗ ਵਿੱਚ ਹਿੱਸਾ ਪਾਇਆ। ਔਰ ਅੱਜ ਤਕਰੀਬਨ ਜਿੱਥੇ ਵੀ ਅਫਗਾਨੀ ਸਿੱਖ ਦੇ ਰਹਿੰਦੇ ਹਨ, ਉਹਨਾਂ ਨੇ ਅਖੰਡ ਪਾਠ ਰੱਖ ਕੇ ਭੋਗ ਪਾਏ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਮੈਂ ਉਹਨਾਂ ਦਾ ਨਾਮ ਜ਼ਰੂਰ ਦੱਸਾਂਗਾ ਜਿਹੜੇ ਕਿ ਸ਼ਹੀਦ ਹੋਏ ਨੇ। ਸ਼ਹੀਦ ਸਰਦਾਰ ਅਵਤਾਰ ਸਿੰਘ, ਸਰਦਾਰ ਰਵੇਲ ਸਿੰਘ, ਸਰਦਾਰ ਸਤਨਾਮ ਸਿੰਘ, ਸਰਦਾਰ ਇੰਦਰਜੀਤ ਸਿੰਘ, ਸਰਦਾਰ ਤਰਨਜੀਤ ਸਿੰਘ, ਸਰਦਾਰ ਮੇਹਰ ਸਿੰਘ ਕਲਾਂਤਰ, ਰਾਜੂ ਸਿੰਘ, ਵਿੱਕੀ ਕੁਮਾਰ, ਅਮਰੀਕ ਸਿੰਘ ਲਖਮਾਨੀ, ਤਰਿੰਦਰ ਸਿੰਘ, ਅਨੂਪ ਸਿੰਘ, ਵੀਰ ਮੁਸਲਮਾਨ ਮੁਸਤਫਾ, ਮਨੀਤ ਸਿੰਘ ਅਤੇ ਬਲਜੀਤ ਸਿੰਘ। ਸ਼ਾਇਦ ਸ਼ਹਾਦਤ ਹੋਰ ਵੀ ਹੋਈਆਂ ਹੋਣ, ਪਰ ਸਾਨੂੰ ਜੋ ਇਹ ਲਿਸਟ ਮਿਲੀ ਹੈ ਹੁਣ ਤੱਕ ਇਹ ਨਾਮ ਆਏ ਹਨ। ਸੋ ਸਾਡੇ ਵਿੱਚ ਜੋ ਅਫਗਾਨਿਸਤਾਨ ਦੇ ਜਨਰਲ ਕੌਂਸਲ ਜੋ ਅੱਜ ਸਾਡੇ ਵਿੱਚ ਨੇ, ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ। ਮੈਂ ਸਿਰਫ 1-2 ਸ਼ਬਦ ਫਾਰਸੀ ਵਿੱਚ ਬੋਲਾਂਗਾ ਅਤੇ ਨਾਲ ਹੀ ਮੈਂ ਸਰਦਾਰ ਕੁਲਰਾਜ ਸਿੰਘ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਇੱਥੇ ਆ ਜਾਣ, ਅਤੇ ਨਾਲ ਸਰਦਾਰ ਬਲਬੀਰ ਸਿੰਘ ਨੂੰ ਵੀ, ਕਿ ਉਹਨਾਂ ਨੇ ਵੀ 1-2 ਸ਼ਬਦ ਫਾਰਸੀ ਵਿੱਚ ਬੋਲਣੇ ਹਨ। ਸੋ ਮੈਂ 1-2 ਸ਼ਬਦ ਇਜ਼ਾਰ ਗ੍ਰਾਮੀ ਵਾਲੀ ਕਦਰ जनाब मोहतरम अब्दुल सत्तार हाकबिन, सरपरस्त कौंसल जनरल दौलत अफ़गानिस्तान, आज उर्दाश्त शुमा ब इन महफिल सोगवारी है कि इमरोज़ ब ई महफिल से काय ओनूद व बरदरान मुसलमान की दर शहर जलालाबाद अज तरफ तुरुस्तान शहीद शुदा अन खैर मुकदम में गए। हज़रत बाबा नानक में फरमाया
तमाम मज़ाहिब दाराए एक हकीकत मुश्तरक است. तमाम मज़ाहिब दाराए एक हकीकत मुश्तरक است. मर्दम के बज़वाहिर व मर्दम را به نیکی محبت و برادری دعوت میکنند. تمام مذاهب دارای یک حقیقت مشترکند و مردم را به نیکی محبت و برادری دعوت میکنند. مردم که به ظواهر متوجهند و به حقایق نمیپردازند، کار آنها به اختلاف میکشند. این الفاظی است از حضرت بابا نانک، الان که در پنجابی است، ما ترجمه شد کردم. اقلیت سکھ و هندو که باشنده افغانستان قدیم اند، همیشه شانه به شانه در آبادی وطن افغانستان، حتی در وقت آزادی افغانستان و همراه وطنداران خود در مقابل دشمنان جنگیده‌اند. ما فعلا از سردار قرلای سنگ خواهش میکنیم که با استیج آمده خیر مقدم برای جنرال کانسل عطا فرمایند و بعد از آن از بلبیر سنگ پاوا خواهش میکنیم که اونام मेरी एक बेनती है समूह साथ संगत चरणों में कि लिस्ट साढ़े को ला गई है, तकरीबन 10-15 बुला रहे हैं. सो बेनती है कि सिर्फ 2 मिनटों वास्ते जिन्होंने भी श्रद्धांजलि भेंट करनी है, सो बेनती है कि टाइम ਨੂੰ ਮੁੱਖ ਰੱਖਦੇ ਹੋਏ ਤੇ ਆਪ ਸਭ ਨੇ ਸਿਰਫ 2 ਮਿੰਟਾਂ ਵਾਸਤੇ ਹਾਜ਼ਰੀ ਭਰਨੀ ਹੈ. ਮੈਂ ਕੌਂਸਲ ਜਨਰਲ ਨੂੰ ਇਸ ਕਰਕੇ ਪਹਿਲਾ ਟਾਈਮ ਦੇ ਰਿਹਾ ਕਿ ਅੱਜ 4 ਜੁਲਾਈ ਕਰਕੇ ਇੰਨੀ ਵੀ ਕਿਤੇ ਹੋਰ ਜਾ ਰਹੇ ਨੇ, ਅਮਰੀਕਨ ਕੋਈ ਪਾਰਟੀ ਹੈ, ਸੋ ਇਸ ਕਰਕੇ ਮੈਂ ਇਹਨਾਂ ਨੂੰ ਜਲਦੀ ਟਾਈਮ ਦੇ ਰਿਹਾ ਹਾਂ. ਉਸ ਤੋਂ ਬਾਅਦ ਸਾਡੇ ਸਿੱਖ ਭਾਈਚਾਰੇ ਸਾਰੇ ਇੱਥੇ ਮੌਜੂਦ ਨੇ, ਅਸੀਂ ਆਰਾਮ ਨਾਲ 2 ਮਿੰਟ ਟਾਈਮ ਲਵਾਂਗੇ, ਨਾਲ ਆਨੰਦ ਸਾਹਿਬ ਜੀ ਦਾ ਪਾਠ ਹੋਏਗਾ, ਅਰਦਾਸ ਵਿੱਚ ਸ਼ਮੂਲੀਅਤ ਕਰਕੇ ਫਿਰ ਸਭ ਨੇ ਜਾਣਾ ਹੈ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮੈਂ ਚਾਹਾਂਗਾ ਕਿ ਆਪਣਾ ਜਿਹੜਾ ਇਹ ਬਿਆਨ ਹੈ ਇਸ ਨੂੰ ਫਾਰਸੀ ਵਿੱਚ ਇਸ ਕਰਕੇ ਕਿ ਸਾਡੇ ਕੋਲ ਕੌਂਸਲੇਟ ਜਨਰਲ ਸਾਹਿਬ ਮੌਜੂਦ ਨੇ ਔਰ ਉਹਨਾਂ ਨੂੰ ਅਸਾਂ ਨੇ ਆਪਣੇ ਜਿਹੜੇ ਦੁੱਖ ਦੇ ਵਲਵਲੇ ਨੇ ਉਸ ਲੈਂਗੁਏਜ ਵਿੱਚ ਐਕਸਪ੍ਰੈਸ ਕਰੀਏ ਕਿ ਜਿਸ ਲੈਂਗੁਏਜ ਵਿੱਚ ਇਹ ਜ਼ਿਆਦਾ ਅੱਛੀ ਤਰ੍ਹਾਂ ਸਮਝ ਸਕਣ. ਇਹ ਜਿਹੜੇ ਸਾਡੇ ਸ਼ਹੀਦ ਹੋਏ ਨੇ, ਇਹ ਵਤਨ ਤੋਂ ਸ਼ਹੀਦ ਹੋਏ ਨੇ. ਮੈਂ ਇੱਕ ਫਾਰਸੀ ਸ਼ੇਰ ਆਪ ਜੀਆਂ ਦੇ ਸਾਹਮਣੇ ਰੱਖ ਰਿਹਾ. ਆਏ ਵਤਨ از عشق و جفای تو، ای وطن از عشق و جفای تو، از کوههای بلند تو، از شتاب هوای تو، گل لاله و ارغوان تو، فرهنگ جفایی تو. تا شهیدان مثل رویل سنگ و اوتار سنگ و جمله شهیدانت نامت را روشن و سربلند تو. از اشتراک کردن جلالت مآب عبدالستار حقبین کانسل جنرال نیویورک در محفل سوگواری آقای رویل سنگ و اوتار سنگ خوش آمدید میگویم و البته این واقعه شرمناکی که از طرف تروریست ها با اهل هنود و سکھ ها و برادران مسلمین انجام گرفت قابل هر گونه ما از این الفاظ نداریم که اینا را بد بگوییم و بد گفتن هم در شان ما نیست. هیچ کدام مذهب در دنیا این راه را برای ما راهنمایی نمی کند. ما از خداوند متعال برای شهیدان جلال آباد جنت نصیب می‌خواهیم و فامیل را برای ایشان حوصله آرزو می‌داریم. البته افغانستان در حال موجود در یک از مرحله می‌گذرد که از این نوع واقعات زیاد شده می‌روند. ما تاریخ داشتیم در افغانستان که در حدود 2 لک نفر در افغانستان پیش از انقلاب جنگ هایی که 40 سال پیشتر شروع شد اینا در افغانستان اقامت داشتند. حالا 99% آنها در ممالک های خارجی رفتن و مهاجرت و پناه آوردن از خاطر بی امنیتی.
फ़कत व फ़कत ما می‌خواهیم از حکومت موجوده که برای امنیت و برای حق اقلیت ها را در افغانستان تضمین کنند. البته در این باره توجه آقای جنرال کانسلیت هم می‌خواهیم و امید میکنیم که از اینا یک نتیجه خوب ما بگیریم. मैं अपनी बेनतियां इन्हों के सामने रख के और आप जियां दे नाल इसी चीज़ की अरदास करना चाहूँगा हाँ कि सच्चे पातशाह शहीदों को अपने चरणों में निवास बख्शे, पिछे परिवार को पाना मनन की शांति बख्शे। टाइम की बहुत कमी है और मैं आप जियां तो माफ़ी चाहवागा। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। गुरु प्यारे साध संगत जी, दास मोहन सिंह गुरुद्वारा गुरु नानक दरबार मुख्य सेवादार, आप जी जान के बहुत ही दुख होया है कि जो अफगानिस्तान के शहर जलालाबाद का जो हादसा होया है, जो अतवादी हमला किया है जिथे कि साढ़े 20 भरा सिख हिंदू शहीद होए हैं। बहुत दर्दनाक घटना है, बहुत अफसोस होया है। ये घाटा कभी ना पूरा होने वाला है। सो ਅਸੀਂ ਉਹਨਾਂ ਸਿੱਖਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਅਸੀਂ ਗੁਰੂ ਚਰਨਾਂ ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਆਤਮਿਕ ਸ਼ਾਂਤੀ ਬਖਸ਼ੇ ਤੇ ਪਿਛੇ ਪਰਿਵਾਰ ਨੂੰ ਬਾਣਾ ਮੰਡਲ ਬਖਸ਼ੇ। ਸੋ ਜੋ ਵੀ ਹੋਇਆ ਹੈ ਉਹ ਸਾਨੂੰ ਸਭ ਨੂੰ ਸਾਰੇ ਸੰਸਾਰ ਦੁੱਖ ਹੈ। ਸਭ ਜਗ੍ਹਾ ਤੋਂ ਫੋਨ ਆਉਂਦੇ ਪਏ ਹਨ, ਉਹ ਦੁੱਖ ਜ਼ਾਹਿਰ ਕਰਦੇ ਪਏ ਹਨ। ਸੋ ਗੁਰੂ ਦਾ ਭਾਣੇ ਜੋ ਹੋਇਆ ਹੈ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਕੁਛ ਨਾ ਹੋਵੇ। अच्छी रिपोर्ट मंगावांगे तो जो हो गया जो हेल्प होगी हेल्प कराएंगे। वाहिगुरू जी का खालसा, वाहिगुरू जी की फतेह। धन धन गुरु ग्रंथ साहिब दी हज़ूरी विच बैठे हुए गुरु प्यारी साध संगत जी, वाहिगुरू जी का खालसा, वाहिगुरू जी की फतेह। चिंता ताकी कीजिए जो अनहोनी होए, ए मार्ग संसार को नानक थिर नहीं खोए। साहिब फरमाते ने चिंता उस चीज़ की होनी चाहिए जो घटना की होनी चाहिए जो वापरे ना, और जो चीज़ दुनिया में आया हैगा उन्हें एक दिन चले जाना है, उससे भी कोई भी नहीं जिएगा। दास गुरुद्वारा साहब के साध संगत वालों सेवादार गुरुद्वारा साहब के सेवादार वालों गुरुद्वारा साहब की कमेटी वालों बस यही अरदास करता है कि विछड़े ये आत्माओं की शहीदों की आत्माओं को अपने चरणों में निवास बख्शे और पिछे सारे परिवार नू, सिख जगत नू, दोस्तां मित्रां नू पाणा मनन दा बलबूता बख्शे। ये 9 शहीद जो अफगानिस्तान में होए ने, मैं तुहानूं ये दसां कि ये सिर्फ और सिर्फ धर्म वास्ते और गुरुद्वारा साहबान की सेवा वास्ते शहीद होए ने। ये वो लोग ने जो बिल्कुल आराम की तरह कर सकते कि साड़ी तरह किसी और मुल्क जाके सैटल हो जाओ। ये नहीं सी कि उन्होंने पैसों की कमी सी या वो गरीब सन। उन्होंने जिस तरह के अवतार सिंह ने अपने इंटरव्यू में कहा सी, इस तरह रवेल सिंह दोनों लीडर साहिबान सी उस कंट्री के, उन्होंने ये कहा सी कि असी इत्थे रहना है, असी अपने गुरुद्वारों की संभाल करनी है और जो लोग इत्थे बचे हुए हैं असी उन्हों की सेवा करनी है। और वो इस सेवा में शहीद हो गए। तो जितनी स्ट्रोंगली भी इस बारबैरिक हमले नूं असी कंडेम करिए तो भी घट होएगा। अज सारा दुनिया में सारे सिख जितने है इस गम में पे हुए हैं। अज साढ़े कोल कौंसल जनरल आए हुए हैं जो फारसी समझते हैं। मैं थोड़ा जहा फारसी में भी कुछ बोलांगा, मैं पता है टाइम ज़्यादा नहीं है, तो मैं माफ़ी का जाचक हाँ। मैं अपनी गल फारसी में एक शेर तो शुरू कर रहा जो कौंसल जनरल इसमें बिल्कुल समझ पाएंगे। गर्ची मज़हब मुख्तलिफ शुद एज कस बेगाना नेस, गर्ची मज़हब मुख्तलिफ शुद एज कस बेगाना नेस, बागबान रो दर चमन अरगुल बरंग यदा मतलब यह है कि परमात्मा के सामने जो अगर थोड़ा मजहब अलग है वो थोड़े को फर्क नहीं है। वो इस तरह है, वो एक बागबान की तरह है जो हर गुल की हर फ्लावर की वो एक ही तरह सेवा करता है। परमात्मा एक बागबान है जो बंदे उन्होंने फ्लावर ने जो उन्होंने एक ही तरीके से सींचता है। अज तशरीफ आवर्दा ने मोहतरम अब्दुल सत्तार हक बीन व हमरान निशान दर धर्मसाल बाबा नानक के दर हमले शर्मनाक गैर इंसानी व terroristi नुज़दतन az अहले सिख अहले उनूद व अहले इस्लाम शहीद शुदान az तरफ कमिटी धर्मसाल सपसगुजारी मेकना व पैगाम में बराए दौलत अशरफ गनी अब्दुल्ला az तरफ तमाम सिखाए जहान मैं फरिस्तम
که امنیت جان و مال اقلیت‌های سیک‌های افغانستان و اهل و نود افغانستان را به دوش افغانستان می باشد. امیدوارم که دولت افغانستان برای بهبودی و سلامتی ایشان گام‌های مثبت بردارد. تشکر. واحگuru जी का खालसा वाहिगुरु जी की फतेह. ما از حضور محترم خواهشمندم تا با استیج آمده چند نکات ارائه کنند با سنگت. به نام خداوند بزرگ و بی نهایت مهربان. امروز هم بسیار خوشحال هستم و هم جگرخون. Today I am very happy and same time very sad. خوشحال چرا هستم؟ به خاطر که در جمع از افغانا خواهرها و برادرها خود میبینم و اولین بار است که در این تشریف آورده. وقتی که میبینم همه افغانهای ما جمع میشن اینجا به خاطر انجام مراسم عبادت، به خاطر دید یکی دیگر، این جای بسیار خوشی و افتخار است. اما وقتی که در مورد حادثه المناک جلال آباد صحبت میکنیم واقعا جای تأثیر و تأسف است. It is very bad news, not just for me, for anyone, not here in the United States, in Afghanistan too. When we heard what happened, all of the people, men, women, young, students, shopkeepers, employees, government, parliament, all of them so sad. What happened to our country? متاسفانه قسمی که به شما معلوم است و دوستایی که صحبت کردن در اینجا، افغانستان در یک مرحله گذار قرار دارد. It's okay? No problem? As you like. ਜਨਾਬ ਸਾਹਿਬ ਨੇ ਦੱਸਿਆ ਕਿ ਅੱਜ ਮੈਂ ਇੱਥੇ ਜੋ ਆਇਆ ਹਾਂ ਮੈਨੂੰ ਹਮ ਖੁਸ਼ੀ ਹੈ ਤੇ ਹਮ ਗਮ ਹੈ। ਖੁਸ਼ੀ ਇਸ ਕਰਕੇ ਹੈ ਕਿ ਅੱਜ ਸਾਰੇ ਭਾਈ ਭਰਾਵਾਂ ਨੂੰ ਬੜੇ ਸਾਲਾਂ ਬਾਅਦ ਮੈਂ ਇਸ ਗੁਰੂ ਘਰ ਵਿੱਚ ਜੋ ਅਫਗਾਨ ਸਿੱਖ ਸੰਗਤਾਂ ਵੱਲੋਂ ਜੋ ਇਕੱਠ ਕਰਕੇ ਅੱਜ ਜੋ ਪ੍ਰੋਗਰਾਮ ਕੀਤਾ ਗਿਆ ਹੈ, ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਰਿਆਂ ਨੂੰ ਮੈਂ ਮੌਕਾ ਮਿਲਿਆ ਕਿ ਮੈਂ ਸਭ ਨੂੰ ਨਜ਼ਦੀਕੋਂ ਦੇਖ ਸਕਾਂ। ਲੇਕਿਨ ਗਮ ਕਿਸ ਕਰਕੇ ਹੈ? ਗਮ ਇਸ ਕਰਕੇ ਹੈ ਕਿ ਜੋ ਹਾਦਸਾ ਜਲਾਲਾਬਾਦ ਸ਼ਹਿਰ ਵਿੱਚ ਹੋਇਆ, ਜੋ ਸਾਡੇ ਸਿੱਖ ਅਤੇ ਹਿੰਦੂ ਭਰਾ ਉੱਥੇ ਟੈਰਰਿਸਟਾਂ ਦੇ ਨਾਲ ਉਹਨਾਂ ਦੇ ਆਤਮਘਾਤੀ ਨਾਲ ਜੋ ਹਮਲੇ ਨਾਲ ਜੋ ਸ਼ਹੀਦ ਹੋਏ ਹਨ, ਉਸ ਕਰਕੇ ਸਾਨੂੰ ਬਹੁਤ ਹੀ ਅਫਸੋਸ ਤੇ ਬਹੁਤ ਗਮ ਹੋਇਆ ਹੈ। ਉਹ ਲੋਕ ਸਨ ਜੋ ਕਿ ਉਹਨਾਂ ਵਿੱਚ ਡਾਕਟਰ ਵੀ ਸਨ, ਉਹਨਾਂ ਵਿੱਚ ਫਿਲਾਸਫਰ ਵੀ ਸਨ, ਉਹਨਾਂ ਵਿੱਚ ਮਜ਼ਦੂਰ ਵੀ ਸਨ। ਉਹ ਅਫਗਾਨਿਸਤਾਨ ਦੀ ਉન્નਤੀ ਵਾਸਤੇ ਬੜੇ ਕੁਝ ਸਨ। این تنها غم شما نیست، این غم هر افغان است، این غم هر انسان است. انسانی که صلح دوست داره، انسانی که انسان دوست داره و انسانی که طبیعت دوست داره. افغان ها در طول تاریخ یک کشور جوانمرد و صلح دوست بودند. متاسفانه که اشغال کشور از 40 سال به این طرف که از قوای شوروی سابق شروع شد، کشور ما درگیر جنگ‌های استقلال و آزادی بود. It is honor for us. We fight against Red Army because they came to our country to occupy us. We love freedom. We love humanity. We love peace. We love to live together as a human.
ਉਹ ਕਹਿੰਦੇ ਨੇ ਸਾਡੀ ਜਿਹੜੀ ਖੁਸ਼ੀ ਹੈ ਤੁਹਾਡੇ ਨਾਲ ਖੁਸ਼ੀ ਹੈ, ਜਿਹੜਾ ਗਮ ਹੈ ਤੁਹਾਡੇ ਨਾਲ ਸਾਡੇ ਗਮ ਵਿੱਚ ਸ਼ਰੀਕ ਹਾਂ। ਔਰ ਜੋ ਇਹਨਾਂ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ 40 ਸਾਲ ਪਹਿਲੇ ਅਫਗਾਨਿਸਤਾਨ ਇੱਕ ਬੜਾ ਖੁਸ਼ਹਾਲ ਕੰਟਰੀ ਸੀ, ਉਹ ਹਮੇਸ਼ਾ ਸੁਲਹ ਚਾਹੁੰਦਾ ਸੀ। ਉਸ ਤੋਂ ਪਹਿਲੇ ਤਕਰੀਬਨ 40-50 ਸਾਲ ਅਫਗਾਨਿਸਤਾਨ ਵਿੱਚ ਸੁਲਹ, ਅਮਨ, ਉਹਦੇ ਵਿੱਚ ਹਿੰਦੂ, ਸਿੱਖ, ਸ਼ੀਆ ਮੁਸਲਮਾਨ, ਸੁਨੀ ਮੁਸਲਮਾਨ ਬਹੁਤ ਹੀ ਆਰਾਮ ਨਾਲ ਰਹਿ ਰਹੇ ਸਨ। ਲੇਕਿਨ 40 ਸਾਲ ਪਹਿਲੇ ਜੋ ਰਸ਼ੀਆ, ਰੂਸ ਨੇ ਜੋ ਉਹਦੀ ਰੈੱਡ ਆਰਮੀ ਉਹਦੇ ਨਾਲ ਅਫਗਾਨਿਸਤਾਨ ਵਿੱਚ ਹਮਲਾ ਕੀਤਾ, ਤੇ ਉਸ ਤੋਂ ਬਾਅਦ ਅੱਜ ਤੱਕ ਜੋ ਹੈ 40 ਸਾਲ ਹੋ ਗਏ ਕਿ ਅਫਗਾਨਿਸਤਾਨ ਇੱਕ ਸਿਵਲ ਵਾਰ ਦੇ ਵਿੱਚ ਰਹਿ ਗਿਆ, ਨਾਹਰਾਮੀ ਦੇ ਵਿੱਚ ਚੱਲ ਰਿਹਾ ਹੈ। ਜੋ ਕੁਛ ਇਹਨਾਂ ਨੇ ਇੰਗਲਿਸ਼ ਵਿੱਚ ਵੀ ਆਪ ਜੀ ਨੂੰ ਦੱਸਿਆ ਉਹ ਆਪ ਸਾਰਿਆਂ ਨੇ समझ लेता है। دوستان عزیز، میخوایم صحبت زیاد بکنیم اما متاسفانه وقت کم است. قرار است در یک محفل دیگه هم اشتراک بکنم. این محفلی که شما امروز گرفتین تصادفاً به من حوال دادن، اما محفل دیگر تقریبا من 2 هفته پیش کانفرم کرده بودم که من در اوج اشتراک میکنم. پس گپای خدا خلاصه میکنم. It is so difficult because the time is so short. I confirm another party. I have to go and participate it because yesterday someone called me to come in this party and I accepted suddenly. For your respect, first I came here. شما تنها نیستین در این غم و مصیبت. همه مردم افغانستان همراه شماست و مثل شما احساس اندوهگین و تراژدیک دارند. फरमाउंदे हैं कि दिल तो बहुत करता है कि मैं तुहाडे नाल जिन्ना भी बात समा गुजार सकां और बहुत कुछ बोला, लेकिन तुहाडे वालों सानू एक गल दसी गई सी क्योंकि मैं 15 दिन पहले भी कमेंटमेंट किया सी कि अज दे किथे अमरीकन लोगों वालों जो 4 जुलाई है उत्थे इनवाइट सीगा, लेकिन कल जो मैनू ये खबर मिली है अफसोसनाक खबर, मेरा मन यही किया कि पहले मैं अपने सिख भाईचारे को जावां, इत्थे श्रद्धांजलि भेंट करा, उस तो बाद मैं उत्थे पहुँचागा। सो दिल तो बहुत करता है कि मैं होर भी रवां, पर कोशिश यही होएगी कि अगों तो कभी होर अच्छे समागम में इत्थे ज़रूर पहुँचागा। افغانستان یک کشور مستقل و آزاد است. یک کشور پر از گلهای رنگارنگ و گلهای زیبا. این گلهای زیبا و این گلهای رنگارنگ اقوام افغانستان هستند. مذاهب مختلف افغانستان هستند و شماها وطندارای سیک و هندوی ما یکی از گلها هستند. شما جزء جامعه افغانستان هستین، شما مردم افغانستان هستین، در طول تاریخ در او کشور زندگی کردین و به خاطر استقلال و آزادی رزمیدین و اکثر دوستان سیک و هندوی ما عسکری خود انجام دادن و یک مردمی بودن که به تجارت و کار آزاد مصروف بودن و این یک از افتخارات ما است. फरमाउंदे हैं कि अफगानिस्तान एक बहुत सोहना बेहतरीन सुल वाला देश है। उस विच जिस तरह कि बलबीर जी ने भी दसिया कि चिनान इन्होंने दसिया कि इस मुल्क के विचकार तरह तरह के धर्म के लोग रहते हैं और तरह तरह के फुल उत्थे रहते हैं। जिस तरह अकाल पुरख वास्ते हर तरह के फुल चाहिए हैं, इसी तरह हर लोग उत्थे रहते हैं और असी चाहते हाँ कि इन्हां हमेशा उस अफगानिस्तान रंगा रंग फुलों वांगू उस अफगानिस्तान रहन। असी कोशिश करांगे अपने वालों दौलत उत्थों की हुकूमत है, असी कोशिश करांगे जो सिख भाईचारा हिंदू सारे वास्ते एक ऐसा माहौल बने जिथे कि आराम नाल उत्थे रह सकन। متاسفانه حادثه المناک جلال آباد علیه مسلمان ها و وطندارای سیک و هندوی ما اتفاق افتاد. این کار کی میکنه؟ کسایی که دشمن افغانستان هستند، کسایی که دشمن آزادی هستند، کسایی که دشمن اتفاق و وحدت مردم افغانستان هستند،
کسایی که نمیتونن افغانستان با عزت ببینن. Who do this? Enemy of freedom, enemy of Afghanistan, enemy of human. کسایی که دشمن انسان و انسانیت هستند این عمل قبیح و شرم آلود انجام دادن و کسایی که کار کردن جاهایشان در دوزخ است. و کشته شده های ما کسایی که دنیا را ودا گفتند در بین ما نیستند، مطمئناً که ناحق کشته شدند بدون هیچ گناهی، بدون هیچ کدام سهو خطایی، وقتی که در زندگی روزمره خود مصروف بودند. متاسفانه دشمنهای مردم افغانستان این عمل قبیح انجام دادند. इन्होंने पहले भी दसिया कि अफगानिस्तान जो साढ़े सिख भाईचारा ते हिंदू रहंदे सन, इन्होंने अफगानिस्तान के मुल्क वास्ते हमेशा कुर्बानी दी है। इतों तक भी होया कि जदों अफगानिस्तान आज़ाद होंदा इस्तकलाल उतों की आज़ादी वास्ते भी इन्हें साढ़े नाल रहे ने। ਅਤੇ ਉੱਥੇ ਜਦੋਂ ਵੀ ਮਿਲਟਰੀ, ਕਿਉਂਕਿ ਕੰਪਲਸਰੀ ਅਫਗਾਨਿਸਤਾਨ ਹੈ ਜੋ ਮਿਲਟਰੀ ਹੈ ਉਹ ਕੰਪਲਸਰੀ ਹੈ, ਉਹਦੇ ਵਿੱਚ ਸਾਡੇ ਸਿੱਖ ਭਰਾ ਹਿੰਦੂ ਭਰਾ ਵੀ 2 ਸਾਲ ਵਾਸਤੇ 1 ਸਾਲ ਵਾਸਤੇ ਕੰਪਲਸਰੀ ਅਸਕਰੀ ਦੇ ਵਿੱਚ ਸ਼ਾਨਾ ਬਸ਼ਾਨਾ ਮੋਢਾ ਬਾ ਮੋਢਾ ਉੱਥੇ ਦੂਸਰੇ ਮੁਸਲਮਾਨ ਭਰਾਵਾਂ ਨਾਲ ਮੁਲਕ ਦੀ ਆਜ਼ਾਦੀ ਵਾਸਤੇ, ਵਤਨ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਹਮੇਸ਼ਾ ਸਾਥ ਦਿੱਤਾ ਹੈ। ਇਹ ਵਾਕਿਆ ਜੋ ਹੋਇਆ ਇਹ ਕਹਿੰਦੇ ਹਨ ਕਿ ਇਹ ਅਫਗਾਨਿਸਤਾਨ ਦੇ ਦੁਸ਼ਮਣ ਹਨ ਜਿਹੜੇ ਕਿ ਅਫਗਾਨਿਸਤਾਨ ਵਿੱਚ ਸੁਲਹ ਨਹੀਂ ਚਾਹੁੰਦੇ, ਅਫਗਾਨਿਸਤਾਨ ਨੂੰ ਪਿਆਰ ਵਿੱਚ ਨਹੀਂ ਰੱਖਣਾ ਚਾਹੁੰਦੇ। ਅਫਗਾਨਿਸਤਾਨ ਦੇ ਜੋ ਕਈ ਤਰ੍ਹਾਂ ਦੇ ਜਿਸ ਤਰ੍ਹਾਂ ਹਿੰਦੂ ਹੋ ਗਏ, ਸਿੱਖ ਹੋ ਗਏ, ਸ਼ੀਆ ਮੁਸਲਮਾਨ ਹੋ ਗਏ, ਤਾਜਿਕ ਹੋ ਗਏ, ਇਹਨਾਂ ਨੂੰ ਇਕੱਠਾ ਰੱਖਣਾ ਨਹੀਂ ਚਾਹੁੰਦੇ। ਇਸ ਕਰਕੇ ਇਹ ਬਾਹਰਲੇ ਦੁਸ਼ਮਣ ਜੋ ਹਨ ਸਾਡੇ ਹਮੇਸ਼ਾ ਇਹੋ ਜਿਹਾ ਵਾਕਿਆਤ ਲਿਆਉਂਦੇ ਨੇ, ਇਹੋ ਜਿਹੇ ਆਤਮਘਾਤੀ ਹਮਲਾ ਕਰਦੇ ਨੇ। ਮੈਨੂੰ ਬੜਾ ਅਫਸੋਸ ਹੈ ਕਿ ਇਹ ਸਾਡੇ ਜਿਹੜੇ ਸਿੱਖ ਭਰਾ ਅਤੇ ਹਿੰਦੂ ਭਰਾ ਆਪਣੀਆਂ ਜਾਨਾਂ ਗਵਾ ਕੇ अफगानिस्तान के उत्तों ये फिदा हो गए हैं। मैं इन्हां दा बहुत ऋणी हाँ। دوست ما قبلا اشاره کردن که دوستای سیک و هندو ما 1% در افغانستان ماندن. شاید از لحاظ کمیت 1% باشند، اما از لحاظ کیفیت شما دیدین که رئیس جمهور دکتر صاحب اشرف غنی رفتن به محفل فاتحگیری اشتراک کردن. دکتر صاحب عبدالله رئیس اجرایی جمهوری اسلامی افغانستان اشتراک کردند. وزرای کابینه، معاونین رئیس جمهور و همه مردم افغانستان، چی از طریق رسانه‌های مجازی و چی از طریق رسانه‌های صوتی و از هر طریق ممکن اظهار همدردی و غمشریکی با وطندارای سیک و هندوی ما داشتند. ਕਹਿੰਦੇ ਨੇ ਕਿ ਹੁਣੇ ਸਾਡੇ ਬਲਵੀਰ ਸਿੰਘ ਜਾਂ ਕੁਲਰਾਜ ਸਿੰਘ ਨੇ ਦੱਸਿਆ ਕਿ ਇੱਕ ਟਾਈਮ ਤੇ ਉੱਤੇ 2 ਲੱਖ ਅਫਗਾਨੀ ਸਿੱਖ ਤੇ ਹਿੰਦੂ ਭਰਾ ਰਹਿੰਦੇ ਸਨ, ਪਰ ਅੱਜ 2 ਲੱਖ ਚੋਂ ਸਿਰਫ 1% ਰਹਿ ਗਿਆ। ਪਰ ਜਨਾਬ ਸਾਹਿਬ ਕਹਿੰਦੇ ਨੇ ਕਿ ਜੇ 1% ਵੀ ਰਹਿ ਗਿਆ, ਤੁਸੀਂ ਦੇਖ ਰਹੇ ਹੋ ਕਿ ਸਾਡੇ ਰਾਸ਼ਟਰਪਤੀ ਉਹਦਾ ਮਾਮਨ ਅਬਦੁੱਲਾ ਅਸ਼ਰਫ ਗਨੀ ਅਤੇ ਜਿੰਨੇ ਵੀ ਸਰਕਾਰਾਂ ਦੇ ਵੱਡੇ ਵੱਡੇ ਪਤਵੰਤੇ ਸੱਜਣ ਨੇ ਉਹ ਅੱਜ ਵੀ ਜਲਾਲਾਬਾਦ ਦੇ ਗੁਰਦੁਆਰੇ ਵਿੱਚ ਪਹੁੰਚੇ ਹਨ। ਔਰ ਜਿਸ ਤਰ੍ਹਾਂ ਜਿੰਨੀ ਵੀ ਹਮਕਾਰੀ ਹੈ, ਮਦਦ ਹੈ, ਉਹਨਾਂ ਨੇ ਪੇਸ਼ਨਿਆਦ ਕੀਤੀ ਹੈ। ਕੋਸ਼ਿਸ਼ ਇਹੀ ਹੋਏਗੀ ਕਿ ਸਾਡੇ ਜੋ ਸਿੱਖ ਭਰਾ ਹਿੰਦੂ ਭਰਾ ਉੱਥੇ ਰਹਿੰਦੇ ਨੇ ਉਹਦੀ ਹਰ ਤਰ੍ਹਾਂ ਦੀ ਅਸੀਂ ਮਦਦ ਕਰਦੇ ਰਹੀਏ। ਔਰ ਸਾਰਾ ਕਾਬੀਨਾ ਜੋ ਹੈ ਉਹ ਤੁਹਾਡੇ ਨਾਲ ਹੈ ਔਰ ਅਸੀਂ ਹਰ ਤਰ੍ਹਾਂ ਦੀ ਆਸ਼ਵਾਸਨ ਦਿਵਾਉਂਦੇ ਹਾਂ ਕਿ ਇਹਨਾਂ ਦੀ ਰੱਖਿਆ ਹਰ ਤਰ੍ਹਾਂ ਕੀਤੀ ਜਾਵੇਗੀ। در آخر میخواهیم بگوییم که خداوند بازمانده های ما را که اکثرشان دریجه است و کسایش که اکثرشان دریجه نیست و را ببخشه و را مغفور مرحوم بگردانه. همدلی و غمشریکی ما همراه شما هست. پیامی که جناب دوست ما گفتن که باید به خاطر مسائل امنیت دوستان هندو و سیک ما با تدابیر در نظر گرفته شود. پیام شما را ما به سلامت و به امانت انشاءالله به گوش مقامات خواهد رساندیم و جنرال کنسولی جمهوری اسلامی افغانستان در نیویورک در خدمت شما خواهد است، همیشه بوده و است و دایندم خواهد بود. افتخار میکنم که خود جمع شما میبینم، هر وقت خدمتی بود همکارا و ما تمام دفتر در خدمت شما بودیم. ما از همکاری شما اظهار سپاس و تشکری میکنم
امیدوار هستم که بار دیگر ببینیم میتونه حادثه المناک نباشه و یک روز افغانستان صلح حاکم باشه و ما و شما خوش و خوشحال و با عزت با هم زندگی بکنیم. همه شما را من به خدای پاک می سپارم. بسیار خوش شدم از دیدن شما. بازم به کسایی که کشته شدن و از اونا مغفورت و مرحومیت از دربار خدا استدعا دارم و خداوند دیگه این حادثه المناک در افغانستان تکرار نکنه. به خیر و موفق و سلامت باشید. جناب محترم نے ਦੱਸਿਆ ਕਿ ਮੈਂ ਇਹ ਜਿਹੜੇ ਸ਼ਹੀਦ ਹੋਏ ਨੇ ਮੈਂ ਉਹਨਾਂ ਦੀ ਆਤਮਾਵਾਂ ਵਾਸਤੇ ਅਕਾਲ ਪੁਰਖ ਅੱਗੇ ਅਰਦਾਸ ਕਰਾਂਗਾ, ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਪਿੱਛੇ ਸਾਰੇ ਪਰਿਵਾਰ ਤੇ ਜੋ ਇੱਥੇ ਵੀ ਪਰਿਵਾਰ ਨੇ ਉਹਨਾਂ ਦੇ ਸਾਰਿਆਂ ਨੂੰ ਪਾਣਾ ਮੰਨਣ ਦੀ ਸਮਰੱਥਾ ਦੇਵੇ। ਜਿਸ ਤਰ੍ਹਾਂ ਕਿ ਕਹਿੰਦੇ ਨੇ ਬਲਬੀਰ ਸਿੰਘ ਨੇ ਦੱਸਿਆ ਸੀ, ਪਿਛਨਾਤ ਕੀਤੀ ਸੀ ਕਿ ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਅਮਨੀਅਤ ਪਕੜੀ ਜਾਵੇ, ਉਹਨਾਂ ਦੀ ਮਦਦ ਕੀਤੀ ਜਾਵੇ। ਸੋ ਕਹਿੰਦੇ ਇਹ ਦੱਸਦੇ ਨੇ ਕਿ ਮੈਂ ਅਸ਼ਰਫ ਗਨੀ ਉਹਨਾਂ ਨੂੰ ਜਾਂ ਉੱਥੋਂ ਦੀ ਦੌਲਤ ਵਾਸਤੇ ਮੈਂ ਤੁਹਾਡਾ ਇਹ ਸੰਦੇਸ਼ ਪਹੁੰਚਾਵਾਂਗਾ ਕਿ ਜਿੰਨੀ ਵੀ ਮਦਦ ਹੋ ਸਕਦੀ ਹੈ, ਜੋ ਵੀ ਅਮਨੀਅਤ ਪਕੜ ਸਕਦੇ ਨੇ ਉਹ ਪਕੜਨਗੇ। ਉਹ ਸਾਰਿਆਂ ਦੇ ਵੱਲੋਂ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ। ਲੇਕਿਨ ਮੈਂ ਉਹ ਸਮਾਂ ਦੇਖਾਂਗਾ, ਕਦੀ ਹੋਰ ਆਵਾਂਗਾ ਜੋ ਇਹੋ ਜਿਹਾ ਗਮਨਾਕ ਸਮਾਂ ਨਾ ਹੋਵੇ, ਖੁਸ਼ੀ ਦਾ ਸਮਾਂ ਹੋਵੇ ਅਤੇ ਮੈਂ ਤੁਹਾਡੇ ਨਾਲ ਟਾਈਮ ਗੁਜ਼ਾਰਾਂ। ਇਸ ਵਕਤ ਆਪ ਜੀ ਤੋਂ ਮਾਫੀ ਦੇ ਜਾ ਚੁੱਕੇ ਨੇ, ਜਾ ਰਹੇ ਨੇ, ਆਪ ਤੋਂ ਮਾਫੀ ਮੰਗ ਲੈਂਦੇ। ਸੋ ਮੈਂ ਇਹਨਾਂ ਦੀ ਜੋ ਕੋਸ਼ਿਸ਼ ਇਹੀ ਹੋਈ ਕਿ ਜਿਸ ਤਰ੍ਹਾਂ ਟਰਾਂਸਲੇਟ ਜੋ ਕਹਿ ਰਹੇ ਨੇ ਹੋ ਸਕਦਾ ਅੱਗੇ ਪਿੱਛੇ ਮੇਰੇ ਕੋਲ ਗਲਤੀ ਹੋ ਗਈ ਹੋਵੇ, ਮੈਂ ਮਾਫੀ ਦੇ ਜਾ ਚੁੱਕਾ। تشکر اسام شما. Thank you so much for everybody. ਥੈਂਕ ਯੂ ਅਸ਼ਮਾ ਬਿਸ਼ਾ। ਸੋ ਇਹ ਸਨ ਕੌਂਸਲ ਅਫਗਾਨਿਸਤਾਨ ਦੇ ਕੌਂਸਲ ਜਨਰਲ ਜਿਨ੍ਹਾਂ ਨੇ ਕਿ ਆਪ ਦੇ ਸਾਹਮਣੇ ਆਪਣੇ ਵਿਚਾਰ ਅਤੇ ਅਫਗਾਨਿਸਤਾਨ ਦੀ ਸਰਕਾਰ ਦੇ ਵਿਚਾਰ ਰੱਖੇ ਅਤੇ ਨਾਲ ਹੀ ਇਹ ਦੱਸਿਆ ਕਿ ਜਦੋਂ ਵੀ ਇਸ ਅੰਬੈਸੀ ਵਿੱਚ ਕਿਸੇ ਤਰ੍ਹਾਂ ਵੀ ਜ਼ਰੂਰਤ ਹੋਵੇ, ਲੋੜ ਹੋਵੇ, ਮੈਂ ਤੁਹਾਡੇ ਨਾਲ ਹਮੇਸ਼ਾ ਹਮਕਾਰੀ ਕਰਾਂਗਾ। ਮੈਂ ਬੇਨਤੀ ਕਰਾਂਗਾ ਗਿਆਨੀ ਕੁਲਦੀਪ ਸਿੰਘ ਜੀ ਉਹਨਾਂ ਨੂੰ, ਜੋ ਇਹ ਸਾਡੇ ਮਹਿਮਾਨ ਇੱਥੇ ਆਏ ਨੇ, ਉਹਨਾਂ ਨੂੰ ਜੋ ਗੁਰੂ ਘਰ ਦਾ ਸਿਰੋਪਾਵ ਹੈ ਉਸ ਰਾਹੀਂ ਬਖਸ਼ਿਸ਼ ਜੋ ਗੁਰੂ ਘਰ ਦੀ ਹੈ ਉਹ ਰਾਹੀਂ ਨਿਵਾਜਣ। عبد الستار عقبین سے اعتراض ما اعتراض کی کسی کی با مهمان یا کسی کی با این درمسار ہے ما این توفیع از طرف درمسار تشکر که ما او را پذیرایی میکنیم. بولے سونہا ਇਹਨਾਂ ਦੇ ਸਾਥੀ, ਉਹਨਾਂ ਦਾ ਨਾਮ ਚਲੇ ਗਏ ਨੇ। ਅੱਛਾ, ਸੋ ਮੈਂ ਦੁਬਾਰਾ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ। ਮੈਂ ਇਹਨਾਂ ਦਾ ਦੁਬਾਰਾ ਧੰਨਵਾਦ ਕਰਦਾ ਹਾਂ ਔਰ ਇਸ ਵਕਤ ਇਹਨਾਂ ਨੂੰ ਅਸੀਂ ਇੱਥੇ ਵਿਦਾਇਗੀ ਦੇ ਰਹੇ ਹਾਂ ਕਿਉਂਕਿ ਉਹ ਜਾ ਰਹੇ ਨੇ। ਇੱਕ ਹੋਰ ਦੇ ਦਿਓ, ਗੱਲ ਸੁਣੋ, ਉਹ ਦੂਸਰੇ ਉਹ ਦੋਸਤ ਉਹ ਦੂਜਾ ਇੱਕ ਹੋਰ ਜਿਹੜੇ ਇਹਨਾਂ ਦੇ ਸਾਥੀ ਸਨ ਉਹ ਪਵਾ ਦਿਓ। ਉਹ ਇਹਨਾਂ ਦੇ ਜੋ ਸਾਥੀ ਕੌਂਸਲਗਰੀ ਤੋਂ ਆਏ ਸਨ, ਉਹਨਾਂ ਨੇ ਕਿਸੇ ਵਜ੍ਹਾ ਕਰਕੇ ਕਿਉਂਕਿ ਜਾਣਾ ਸੀ ਉਹ ਚਲੇ ਗਏ ਨੇ। ਸੋ ਉਹਨਾਂ ਦਾ ਸਿਰੋਪਾਓ ਜੋ ਹੈ ਉਹਦੇ ਆ ਗਏ ਨੇ। ਆ ਜਾਓ, ਆ ਜਾਓ। ਬਫਰ ਮੈਂ ਸਭ ਇੰਜਾ ਪਿਆ اسمي نو عبد السلام مراد. تشکر شما. لو جی بولے سونہار. تشکر. ہمیشہ موافقت شما را از بارگاہ خداوند میخواهم. میں ਇਸ ਵਕਤ ਬੇਨਤੀ ਕਰਾਂਗਾ, ਸਾਡੇ ਵਿੱਚ ਬਹੁਤ ਹੀ ਪਤਵੰਤੇ ਸੱਜਣ ਆਏ ਹੋਏ ਹਨ। ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਸਲੂਜਾ ਜੀ ਨੂੰ ਜੋ ਸਿਰਫ 2 ਮਿੰਟਾਂ ਵਾਸਤੇ ਮੌਜੂਦ ਇੱਥੇ। ਪ੍ਰੋਫੈਸਰ ਸਲੂਜਾ ਜੀ, ਮੈਂ ਬੇਨਤੀ ਕਰਾਂਗਾ ਗਿਆਨੀ ਜਸਪਾਲ ਸਿੰਘ ਜੀ ਜੋ ਗੁਰਦੁਆਰਾ ਬਾਬਾ ਮੱਖਣ ਸ਼ਾਹ ਦੇ ਨੁਮਾਇੰਦਗੀ ਵਜੋਂ ਇੱਥੇ ਹਾਜ਼ਰ ਹੋਏ ਹਨ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ 1-2 ਮਿੰਟਾਂ ਵਾਸਤੇ ਸ਼ਹੀਦਾਂ ਨੂੰ ਜੋ ਹੈ ਸ਼ਰਧਾਂਜਲੀ ਭੇਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਹੈ ਤੇ ਤੁਸੀਂ ਦੁਨੀਆ ਵਿੱਚ ਵੇਖਦੇ ਹੋ ਵੀ ਜਿੱਥੇ ਕਿਤੇ
ਲੋੜ ਪਏ ਲੰਗਰ ਚੱਲਦੇ ਨੇ, ਭੁੱਖਿਆਂ ਨੂੰ ਭੋਜਨ ਮਿਲਦਾ ਹੈ, ਨੰਗਿਆਂ ਨੂੰ ਬਸਤਰ ਦਿੰਦੇ ਨੇ, ਦੁਖੀਆਂ ਨੂੰ ਦਵਾਈ ਦਾਰੂ ਦਿੰਦੇ ਨੇ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਨਾਲ ਅਕਸਰ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਜਾਂ ਤੇ ਜਿਹੜੇ ਅਸੀਂ ਕੰਮ ਕਰਦੇ ਹਾਂ ਇਹ ਲੋਕ ਉਹਨਾਂ ਤੋਂ ਖੁਸ਼ ਨਹੀਂ ਤੇ ਤਾਂ ਇਹ ਕਰਦੇ ਨੇ, ਤੇ ਜਾਂ ਉਹਨਾਂ ਨੂੰ ਇਹ ਗਿਆਨ ਨਹੀਂ ਕਿ ਸਰਬੱਤ ਦਾ ਭਲਾ ਕੀ ਹੁੰਦਾ ਹੈ। ਅਫਗਾਨਿਸਤਾਨ ਦੇ ਵਿੱਚ ਜੋ ਕੁਛ ਵਾਪਰਿਆ ਇੱਕ ਵਾਰ ਦਿਲ ਨੂੰ ਵਲੂੰਦਰ ਗਿਆ। ਇੰਨੀ ਵੱਡੀ ਮੰਦਭਾਗੀ ਘਟਨਾ। ਫਿਰ ਉਹ ਬੰਦੇ ਜਿਹੜੇ ਸਰਬੱਤ ਦਾ ਭਲਾ ਕਰਨ ਵਾਲੇ, ਧਰਮ ਨੂੰ, ਸਿੱਖੀ ਨੂੰ ਅੱਗੇ ਤੋਰਨ ਵਾਲੇ, ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੇ ਅਤੇ ਉੱਥੇ ਦੁਖੀਆਂ ਦੀ ਬਾਂਹ ਫੜਨ ਵਾਲੇ, ਉਹਨਾਂ ਉੱਤੇ ਜਿਹੜਾ ਇਹ ਮੰਦਭਾਗੀ ਘਟਨਾ ਵਾਪਰੀ ਹੈ ਤੇ ਜਿਹਦੇ ਵਿੱਚ ਪਤਵੰਤੇ ਸੱਜਣ ਜਿਹੜੇ ਮਾਰੇ ਗਏ, ਚਾਹੇ ਉਹ ਸਿੱਖ ਸਨ, ਚਾਹੇ ਹਿੰਦੂ ਸਨ, ਚਾਹੇ ਉਹ ਮੁਸਲਮਾਨ, ਕੋਈ ਵੀ ਹੋਵੇ, ਜਿਹੜਾ ਨਿਰਦੋਸ਼ ਮਰਦਾ ਹੈ ਉਹਦਾ ਸਾਰਿਆਂ ਨੂੰ ਦੁੱਖ ਹੁੰਦਾ ਹੈ। ਤੋ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਮੈਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਤੋਂ, ਉੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ, ਖਾਸ ਤੌਰ 'ਤੇ ਸਰਦਾਰ ਰਘਬੀਰ ਸਿੰਘ ਜੀ ਬੱਬੀ ਮੁੱਖ ਸੇਵਾਦਾਰ, ਉੱਥੋਂ ਦੀ ਸਾਰੀ ਸੰਗਤ, ਉੱਥੋਂ ਦੇ ਸਾਰੇ ਸਟਾਫ ਵੱਲੋਂ ਮੈਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਉਹ ਵਿਛੜੀਆਂ ਆਤਮਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ। ਸਤਿਗੁਰ ਕਿਰਪਾ ਕਰਨ, ਉਹਨਾਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਮਿੱਤਰਾਂ ਦੋਸਤਾਂ ਨੂੰ। ਤੇ ਵੈਸੇ ਇਹ ਘਟਨਾ ਹਰ ਸਿੱਖ ਦੇ ਮਨ ਵਿੱਚ ਦੁੱਖ ਦੇ ਕੇ ਗਈ। ਹਰ ਸਿੱਖ ਨੂੰ ਇਹਦਾ ਦੁੱਖ ਹੋਇਆ ਤੇ ਹਰ ਸਿੱਖ ਦਾ ਮਨ ਦੁਖਿਆ ਹੈ। ਮੈਂ ਸਮਝਦਾ ਵੀ ਸਿੱਖ ਕੌਮ ਲਈ ਇਹ ਇੱਕ ਹਮਦਰਦੀ ਵਾਲਾ ਸਮਾਂ ਹੈ ਜਦੋਂ ਹਰ ਇੱਕ ਦੇ ਮਨ ਵਿੱਚ ਦੁੱਖ ਹੋ ਰਿਹਾ। ਤਾਂ ਸਾਰਿਆਂ ਨੂੰ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ। ਇਹੋ ਜਿਹੇ ਸਾਕੇ ਬੜੇ ਸਿੱਖ ਕੌਮ ਨੇ ਹੰਡਾਏ ਨੇ, ਬਹੁਤ ਵਾਰ ਵਾਪਰੇ ਨੇ ਤੇ ਅੱਗੋਂ ਵੀ ਘੱਟ ਨਹੀਂ ਰਹਿਣੇ, ਵਾਪਰਦੇ ਹੀ ਰਹਿਣੇ ਨੇ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪਣੀ ਕੌਮ ਨੂੰ ਚੜ੍ਹਦੀਆਂ ਕਲਾ ਬਖਸ਼ਣ। ਜਿਹੜੇ ਇਹੋ ਜਿਹੇ ਮਨੁੱਖ ਹੁੰਦੇ ਨੇ ਸਦੀਆਂ ਬਾਅਦ ਪੈਦਾ ਹੁੰਦੇ ਨੇ, ਇਹ ਕੋਈ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ। ਇਹੋ ਜਿਹੇ ਜਿਹੜੇ ਕੌਮ ਦੀ ਸੇਵਾ ਕਰਨ ਵਾਲੇ, ਅੱਗੇ ਵਧਣ ਵਾਲੇ, ਧਰਮ ਨੂੰ ਅੱਗੇ ਲੈ ਕੇ ਜਾਣ ਵਾਲੇ, ਧਾਰਮਿਕ ਸਥਾਨਾਂ ਦੀ ਰਾਖੀ ਕਰਨ ਵਾਲੇ ਤੇ ਸਰਬੱਤ ਦਾ ਭਲਾ ਕਰਨ ਵਾਲੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਉਹਨਾਂ ਵਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਤੇ ਮੈਂ ਸਮੂਹ ਉਹਨਾਂ ਸ਼ਹੀਦਾਂ ਨੂੰ ਤੇ ਸ਼ਰਧਾ ਦੇ ਫੁੱਲ ਭੇਟ ਕਰਦਾ, ਉਹਨਾਂ ਦੇ ਪਰਿਵਾਰਾਂ ਨਾਲ ਤੇ ਮਿੱਤਰਾਂ ਦੋਸਤਾਂ ਨਾਲ ਹਮਦਰਦੀ ਪ੍ਰਗਟ ਕਰਦਾ। ਜਿੱਥੇ ਵੀ ਲੋੜ ਹੋਏਗੀ ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਸਮੂਹ ਪ੍ਰਬੰਧਕ ਕਮੇਟੀ, ਸਾਰੀਆਂ ਸੰਗਤਾਂ ਤੁਹਾਡੇ ਨਾਲ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਲੌਂਗਾਲੈਂਡ ਵਿਖੇ ਜੋ ਅਫਗਾਨਿਸਤਾਨ ਦੇ ਵਿੱਚ ਦੁਖਦਾਈ ਜਿਹੜਾ ਸਿੱਖਾਂ ਉੱਤੇ ਆਤਮਘਾਤੀ ਅਟੈਕ ਜਿਹੜਾ ਪਿਛਲੇ ਦਿਨੀ ਹੋਇਆ ਅਫਗਾਨਿਸਤਾਨ ਦੇ ਵਿੱਚ, ਜਿਹਦੇ ਵਿੱਚ ਸਾਡੀ ਕਰੀਮ ਜਿਹੜੀ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਲੀਡਰਸ਼ਿਪ ਦੇ ਉੱਤੇ ਆਤਮਘਾਤੀ ਹਮਲਾ ਹੋਣਾ ਆ। ਸੋ ਅਸੀਂ ਸਮੁੱਚੇ ਨਾਰਥ ਈਸਟ ਕੋਸਟ ਦੀਆਂ ਜਿਹੜੀਆਂ ਸਿੱਖ ਸੰਗਤਾਂ ਅੱਜ ਗੁਰਦੁਆਰਾ ਸਾਹਿਬ ਲੌਂਗਾਲੈਂਡ ਵਿਖੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਅਰਪਣ ਕਰਨ ਲਈ ਪਹੁੰਚੇ ਆ। ਮੈਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਜਿੱਥੇ ਦੁੱਖ ਪ੍ਰਗਟ ਕਰਦਾ ਆ, ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਾ ਆ ਉਹਨਾਂ ਸਿੱਖਾਂ ਨੂੰ ਜੋ ਅਫਗਾਨਿਸਤਾਨ ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਸੀਗੀ ਸਾਡੀ, ਉਹਨਾਂ ਦੇ ਉੱਤੇ ਆਤਮਘਾਤੀ ਹਮਲਾ ਹੋਣਾ ਕਿਤੇ ਨਾ ਕਿਤੇ ਜਿਹੜਾ ਇਹ ਇਸ਼ਾਰਾ ਜੋ ਉਹ ਭਾਰਤੀ ਸਿਸਟਮ ਵੱਲ, ਏਜੰਸੀਆਂ ਵੱਲ ਵੀ ਬਣਦਾ ਆ। ਕਿਉਂਕਿ ਜਦੋਂ 36 ਸਿੰਘਪੁਰਾ ਦੇ ਵਿੱਚ ਕਸ਼ਮੀਰ ਦੇ ਵਿੱਚ ਵੀ ਬਿਲ ਕਲਿੰਟਨ ਅਮਰੀਕਨ ਪ੍ਰੈਜ਼ੀਡੈਂਟ ਜਦੋਂ ਫੇਰੀ 'ਤੇ ਸਨ, ਉਸ ਵੇਲੇ ਵੀ ਜਦੋਂ ਸਿੱਖਾਂ ਦੇ ਉੱਤੇ ਹਮਲਾ ਹੋਣਾ, ਔਰ ਬਿਲ ਕਲਿੰਟਨ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਕਿ ਇਹ ਉਸ ਵੇਲੇ ਦੀਆਂ ਭਾਰਤੀ ਏਜੰਸੀਆਂ ਦੀ ਕਾਢ ਸੀ। ਸੋ ਸਾਡੀ ਨੌਲੇਜ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਖਬਰਾਂ ਵੀ ਆ, ਉਹ ਇਸ਼ਾਰਾ ਜਿਹੜੀਆਂ ਉਹ ਕਿਤੇ ਨਾ ਕਿਤੇ ਭਾਰਤੀ ਏਜੰਸੀਆਂ ਵੱਲ ਕਰਦੀਆਂ ਹਨ। ਸੋ ਅਸੀਂ ਇਹ ਵੀ ਸਮਝਦੇ ਹਾਂ ਕਿ ਜੋ ਸਿੱਖ ਆ ਉਹ ਅੱਜ ਕਿੱਥੇ ਜਾਣ, ਕਿੱਥੇ ਦੁੱਖ ਆਪਣਾ ਰੋਣ ਕਿ ਜੋ ਇਸ ਤਰ੍ਹਾਂ ਦੇ ਅਟੈਕ ਚਾਹੇ ਉਹ ਭਾਰਤ ਵਿੱਚ ਹੋ ਰਹੇ ਆ, ਕਸ਼ਮੀਰ ਦੇ ਵਿੱਚ ਹੋਏ ਆ,
ਪੰਜਾਬ ਦੇ ਵਿੱਚ ਜਾਂ ਹੋਰ ਕਿਸੇ ਵੀ ਮੁਲਕਾਂ ਦੇ ਵਿੱਚ, ਕੰਟਰੀਆਂ ਦੇ ਵਿੱਚ, ਕਿਉਂਕਿ ਜਿਨ੍ਹਾਂ ਕੌਮਾਂ ਦੇ ਆਪਣੇ ਮੁਲਕ ਹੁੰਦੇ ਆ ਸੋ ਉਹ ਉਹਨਾਂ ਨੂੰ ਜਿਹੜੀਆਂ ਇਹ ਪ੍ਰੋਬਲਮਾਂ ਫੇਸ ਕਰਨੀਆਂ ਜਿਹੜੀਆਂ ਈਜੀ ਹੁੰਦੀਆਂ ਆ। ਸੋ ਆਪਣੀ ਕੋਈ ਕੰਟਰੀ ਨਹੀਂ ਹੈਗੀ, ਸੋ ਸਾਨੂੰ ਜਦੋਜਹਿਦ ਜਿਹੜੀ ਆ ਉਹ ਆਪਣੇ ਨੇਸ਼ਨ ਵਾਸਤੇ ਵੀ ਕਰਨੀ ਚਾਹੀਦੀ ਆ। ਸੋ ਜਿੱਥੇ ਅੱਜ ਸਾਰੀ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਲੌਂਗਾਲੈਂਡ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਅੱਜ ਉਹਨਾਂ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਜੁੜੀਆਂ ਹਨ। ਸੋ ਮੈਂ ਵੀ ਆਪਣੇ ਉਹਨਾਂ ਗੁਰਸਿੱਖਾਂ ਦੇ ਜਿਹੜੇ ਦੁਖਦਾਈ ਘਟਨਾ ਵਾਪਰੀ ਉਹਨਾਂ ਪਰਿਵਾਰਾਂ ਦੇ ਨਾਲ ਖਾਸ ਕਰਕੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਵਾਕਿਆ ਜਲਾਲਾਬਾਦ ਵਿੱਚ ਹੋਇਆ ਹੈ ਵਾਕਿਆ ਬੜਾ ਦੁਖਦਾਈ ਵਾਕਿਆ ਹੈ। ਉਹ ਸਾਡੇ ਜਿਹੜੇ ਰਹਿਬਰ ਸਨ, ਸਾਡੇ ਜਿਹੜੇ ਨੇਤਾ ਸਨ ਅਫਗਾਨਿਸਤਾਨ ਦੀ ਗੌਰਮੈਂਟ ਵਿੱਚ, ਉਹ ਜਾ ਕੇ ਅੰਦਰ ਪਾਰਲੀਮੈਂਟ ਵਿੱਚ ਬੈਠਣਾ ਚਾਹੁੰਦੇ ਸਨ, ਉਨੀ ਸ਼ਹੀਦ ਹੋ ਗਏ ਹਨ। ਔਰ ਬਾਕੀ ਅਸੀਂ ਬੜਾ ਦੁਖਦਾਈ ਟਾਈਮ ਹੈ। ਅਸੀਂ ਬੜਾ ਗੁਰੂ ਮਹਾਰਾਜ ਕੋਲ ਅਰਦਾਸ ਕਰਨੇ ਆ ਵਾਹਿਗੁਰੂ ਉਹਨਾਂ ਦੀ ਚਰਨਾਂ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਹਿੰਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਉਹਨਾਂ ਦਾ। ਇਸ ਵਕਤ ਬੇਨਤੀ ਹੈ ਪਲੇਨ ਵਿਊ ਗੁਰਦੁਆਰੇ ਦੀ ਨੁਮਾਇੰਦਗੀ ਵਜੋਂ ਜੋ ਸਾਡੇ ਪਾਸ ਆਏ ਨੇ ਸਰਦਾਰ ਵਰਿੰਦਰ ਸਿੰਘ ਜੀ ਸਿੱਕਾ। ਮਾਨਕ ਸ਼ਾਸਕ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਤਰੀਕ ਨੂੰ ਜਿਸ ਤਰ੍ਹਾਂ ਲਾਡੀ ਸਾਹਿਬ ਨੇ ਦੱਸਿਆ ਹੈ, ਦਾਸ ਨੇ ਵੀ ਹੈ TV ਤੇ ਵੀ ਹੋਰ ਵੀ ਨਿਊਜ਼ ਦੇ ਸਾਰੇ ਪਾਸੇ ਚੈਨਲਾਂ 'ਤੇ ਮੀਡੀਆ ਰਾਹੀਂ ਦੇਖਿਆ ਤੇ ਬਹੁਤ ਹੀ ਅਫਸੋਸ ਹੋਇਆ। ਸਿੱਖ ਭਰਾ ਭਾਵੇਂ ਸਾਡੀ ਜਾਣ ਪਛਾਣ ਨਹੀਂ ਸੀ ਤਾਂ ਵੀ ਬਹੁਤ ਦੁੱਖ ਹੁੰਦਾ ਹੈ ਕਿ ਸਿੱਖ ਭਰਾ ਕੋਈ ਵੀ ਹੋਵੇ, ਕਿਸੇ ਵੀ ਦੇਸ਼ ਦੇ ਸ਼ਰਧਾ ਹੋਵੇ ਔਰ ਉਹਦੇ ਨਾਲ ਇਸ ਤਰ੍ਹਾਂ ਦਾ ਪਾਣਾ ਵਾਪਰੇ। ਦਾਸ ਨੇ ਬੇਦੀ ਸਾਹਿਬ ਨਾਲ ਗੱਲ ਕੀਤੀ ਸੀਗੀ। ਬੇਦੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਜਾਣ ਪਛਾਣ ਦੇ ਬੰਦੇ ਸਨ ਸਾਰੇ। ਸੋ ਬਹੁਤ ਦੁੱਖ ਹੋਇਆ ਹੈ। ਦਾਸ ਇਹੀ ਅਰਦਾਸ ਕਰਦਾ ਹੈ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਪਲੇਨ ਵਿਊ ਗੁਰੂ ਘਰ ਵੱਲੋਂ ਸਾਰੇ ਹੀ ਸਾਧ ਸੰਗਤ ਵੱਲੋਂ ਔਰ ਪ੍ਰਬੰਧ ਵੱਲੋਂ ਦਾਸ ਸ਼ਰਧਾਂਜਲੀ ਦੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਔਰ ਅਰਦਾਸ ਕਰਦੇ ਹਾਂ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਆਵਾਗਾਉਣ ਤੋਂ ਬਚਾਉਣ ਔਰ ਪਾਣਾ ਪਰਿਵਾਰ ਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਿੱਕਾ ਸਾਹਿਬ ਉਹਨਾਂ ਦਾ। ਇਸ ਵਕਤ ਬੇਨਤੀ ਹੈ ਭਾਈ ਹਿੰਮਤ ਸਿੰਘ ਜੀ ਜੋ ਗੁਰਦੁਆਰਾ ਫਲੈਸ਼ਿੰਗ ਦੇ ਵੱਲੋਂ ਅਤੇ ਗੁਰਦੁਆਰਾ 222 ਦੀ ਨੁਮਾਇੰਦਗੀ ਵਜੋਂ ਆਏ ਹੋਏ ਹਨ। ਜੇ ਇੱਥੇ ਹੋਣ ਤਾਂ ਬੇਨਤੀ ਹੈ ਕਿ ਸਟੇਜ 'ਤੇ ਆ ਜਾਣ। ਸ਼ਾਇਦ ਚਲੇ ਗਏ ਹੋਣ। ਸੋ ਇਸ ਵਕਤ ਬੇਨਤੀ ਹੈ ਪ੍ਰੋਫੈਸਰ ਸਲੂਜਾ ਉਹਨਾਂ ਨੂੰ ਵੀ, ਉਹ ਵੀ 2 ਮਿੰਟ ਵਾਸਤੇ ਸਟੇਜ 'ਤੇ ਆ ਕੇ ਹਾਜ਼ਰੀ ਭਰਨ। गुरु प्यारी साध संगत जी, वाहिगुरू जी का खालसा, वाहिगुरू जी की फतेह। बहुत दिल नूं हिला देण वाली, बहुत मंदभागी घटना जिसनूं मैं कहां कि बहुत दुख देण वाली एक दुर्घटना जिहड़ी है वो वापरी है साडी कौम दे नाल, हिंदू वीरां नाल, सिख वीरां नाल जलालाबाद दे विच। तफसील मेरे वीर गुलाटी जी ने तुहानूं दे दित्ती है। जिथे असीं इत्थे इकट्ठे होए आ उन्हां शहीदां नूं श्रद्धांजलि देण लई, उन्हां दे परिवारां दे प्रति अपनी हमदर्दी जताउण लई, उत्थे ही सानूं इह भी अज समझण दी लोड़ है। हुणे भाई साहब कह रहे थे कि ये साके होंदे रहे हैं, होंदे रहणगे। मैं इस दे विच नहीं विश्वास करता कि होंदे रहणगे। क्यों होंदे रहणगे और कद तक होंदे रहणगे? अज लोड़ है कि सानू एक लामबंद होके पूरी कौम नू, पूरे दुनिया दे विच किते एक सिख दे नाल, एक हिंदू वीर दे नाल कोई जाति हुंदी है, ये तां शहीद किते गए, किते जाति भी हुंदी है, ते एक आवाज दे विच साडा उहदा विरोध करना चाहिए। इस वेले जो हालात हैं अफगानिस्तान दे विच, जिथे 80,000 लोगों विचों 70,000 जिन्हां विचों मेरे वीर इत्थे बैठे हैं, सारे भी मुड़ इत्थे आए हैं, बहुत सारे इंडिया गए हैं, 10,000 जो रह गए हैं
ਉਹ ਹਰ ਵੇਲੇ ਮੌਤ ਦੇ ਸਾਏ ਵਿੱਚ ਉੱਥੇ ਰਹਿ ਗਏ। ਧੰਨ ਹੈ ਸ਼ਹੀਦ ਜਿਨ੍ਹਾਂ ਨੇ परवाह नहीं की अपनी जान की और क्या कि नहीं गुरु धामां की असीं रखा करांगे, असीं गुरु धामां की सेवा करांगे और असीं इत्थे रवांगे। मेरी इस वेले सारी चिंता उत्थे बाकी रहिंदे मेरे वीरां दे प्रति है। असीं की कर सकते हैं, सानूं विचार करन दी लोड़ है। असीं श्रद्धांजलि दे दित्ती, हमदर्दी प्रगट कर लई, लेकिन उहदे बावजूद असीं कर की रहे हैं, असीं ये सोचना मेरे वीरों ते भैणों। और मैं समझदा कि बहुत जरूरी है कि इस दे विच पहली पार्टी जिहड़ी है वो अफगानिस्तान है। अफगानिस्तान सरकार की जिम्मेवारी है कि उत्थे रहिंदे लोकां दी राखी करन, लेकिन इहदे नाल ही असीं अज एक ऐसे विश्व विच रह रहे हैं जिथे साडे पास UNO है, यूनाइटेड नेशंस ऑर्गेनाइजेशन, और जितनों कि असीं कदी भी जाके दरवाज़ा खटखटा के कह सकते हैं कि साडे नाल आओ, साडे लोकां दी उत्थे राखी करो। और तीसरी पार्टी भारत सरकार है, और मैनूं बहुत दुख है इस गल का कि भारत सरकार वालों कोई उहदा प्रतिक्रम जिहड़ा हैगा प्रतिक्रिया ऐसी नहीं आई जिहदे नाल कि साडे दिलां नूं कोई मरम लगता होवे। भारत के लोग हैं वो ठीक है कि 150 साल पहला चले गए, 200 साल चले गए पहला। महाराजा रणजीत सिंह ने जब अफगानिस्तान जित्तिया सीगा तद तो उत्थे साडे सिख और हिंदू उत्थे वसे हुए हैं, लेकिन भारत सरकार की फिर भी जिम्मेवारी है क्योंकि भारती मूल के लोग हैं। जिस वेले असीं गल करते हैं NRIs की तो असीं उन्हां दे बारे सोच। सो मेरी बेनती है कि सारी संगत दे अगे प्रबंधकां अगे कि एक मता जरूर पास करो जिहदे विच तुसीं भारत सरकार नूं कहो कारगर कार्रवाई करे। एक मता अफगानिस्तान की सरकार लई जिहड़ा कि तुसीं ऑलरेडी कर चुके हो। एक मता UNO नूं इंटरवीन करन लई करो, और एक मता क्योंकि तुसी इत्थे अमरीका के नागरिक हो, अमेरिका दे बैठे हो, तुसी अपनी अमेरिकन सरकार नूं कहो क्योंकि अमेरिका की सरकार का किते भी बहुत ज़्यादा प्रभाव अफगानिस्तान दे विच इस वेले है कि वो साडे बचे खुचे लोगों की उत्थे सुरक्षा दी दा प्रबंध करन, इंतजाम करन। और जे उत्थे साडे भाईचारा सुरक्षित नहीं है तो जिथे वो जाना चाहन, जिस देश के जाना चाहन, उस देश के उन्होंने स्वीकार किया जाए। ये असी मता पास करिए और UNO दे विच भेजिए। मेरी तुहाडे सब अगे हुई अरदास से बेनती है, प्लीज़ मेरी बेनती प्रवान करना। और बहुत बहुत तुहाडा धन्यवाद गुलाटी जी समा देण दा। वाहिगुरू जी का खालसा, वाहिगुरू जी की फतेह। धन्यवाद है प्रोफैसर सलूजा साहब का, और बहुत ही अच्छे विचार रन दिते। लेकिन एक गल दे मैं इन्हां नाल सहमत नहीं सी कि इन्होंने कहा कि जो महाराजा रणजीत सिंह के समय उत्थे जो सिख गए ने। तुसी अफगानिस्तान के इतिहास में जे पढ़ोगे, गुरु नानक तो पहला उत्थे साढ़े भारतीय समाज रहंदे सन, और पहला गुरुद्वारा जो है सिख धर्म में वो गुरु नानक साहब के समय काबल में बनया है। सो इसका मतलब है कि असी बड़े पुराने, जिस तरह कि साढ़े कौंसल जनरल ने भी यही दसिया कि यह जोड़े उत्थे साढ़े सिख और हिंदू भरा रहिंदे वो हज़ारां सालों तो साढ़े नाल सन। सो यह जोड़ा ध्यान तुहाडे इस गल वाल ध्यान दिला रहा कि जो उत्थे हिंदू सिख जो रह रहे हैं वो सदियों तो गुरु नानक के समय तो रह रहे हैं। ठीक है, महाराजा रणजीत सिंह के समय भी कुछ लोग गए ने, जलालाबाद वो भी रहिंदे ने। मैं तुहानूं साडा एक होस्ट सूबा है, होस्ट के विचकार जो उत्थे होस्ती लोग रहिंदे ने, जे उन्हों का तुसी पहरावा देखोगे ना, उन्होंने तुसी समझ नहीं पाओगे कि यह सिख है या हिंदू है। ਉਹਦੀ पग, ਉਹਦੇ कपड़े, ਉਹਦੀ खुराक बिल्कुल पठाणा वर्गे है। असी मुसलमान तो नहीं कह सकते, पठान कहने, क्योंकि पठान जो है एक कोई धर्म नहीं है, ये उत्थों के बाशिंदियां दी। असी भी पठान हाँ, अफगानी सिख भी पठान हो सकते हैं, हिंदू भी पठान हो सकते हैं। तो वो हुण भी जे पाठ करते हैं ਉਹਦੇ ਚ ਇੱਕ ਓਂਕਾਰਾ ਸਤਨਾਮਾ ਕਰਤਾ ਪੁਰਖਾ ਇਸ ਤਰ੍ਹਾਂ ਪੜ੍ਹਦੇ ਨੇ। ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹ ਬੋਲਦੇ ਵੀ ਪਸ਼ਤੋ ਬੋਲਦੇ ਨੇ। ਸੋ ਇਹ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਜਿਹੜੇ ਉੱਥੇ ਜੋ ਰਹਿ ਰਹੇ ਨੇ ਲੋਕ, ਇਹ ਬੜੇ ਪੁਰਾਣੇ ਸਮੇਂ ਤੋਂ ਅਫਗਾਨਿਸਤਾਨ ਵਿੱਚ ਰਹਿ ਰਹੇ ਨੇ। ਔਰ ਦੂਸਰਾ ਇਹਨਾਂ ਦੇ ਸੁਝਾਅ ਦਿੱਤਾ, ਜਿਸ ਤਰ੍ਹਾਂ ਕਿ ਭਾਰਤ ਸਰਕਾਰ ਵਾਸਤੇ ਅਫਗਾਨਿਸਤਾਨ ਸਰਕਾਰ ਅਤੇ ਯੂਨਾਈਟਿਡ ਨੇਸ਼ਨ ਨਾਲ ਅਮਰੀਕਨ ਉਹਨਾਂ ਨੂੰ ਇੱਕ ਮਤਾ ਪਾਸ ਕਰਕੇ ਦਿੱਤਾ ਜਾਵੇ। ਇਹ ਬਹੁਤ ਅੱਛਾ ਵਿਚਾਰ ਹੈ। ਸਾਡੇ ਵਿੱਚ ਪੰਥ ਦੇ ਮਹਾਨ आगू भी बैठे ने, सरदार डॉक्टर साहब आए ने वाशिंगटन तो,
ਰਣਜੀਤ ਸਿੰਘ ਜੀ ਆਏ ਨੇ, ਜਾਚਕ ਜੀ ਬੈਠੇ ਨੇ, ਸਾਰਿਆਂ ਨੂੰ ਅਸੀਂ ਟਾਈਮ ਦੇਣਾ। ਸੋ ਇਸ ਵਕਤ ਬੇਨਤੀ ਹੈ ਬਿਸ਼ੰਬਰ ਦਾਸ ਜੋ ਉਹ ਵੀ ਅਫਗਾਨੀ ਸਾਡੇ ਹਿੰਦੂ ਭਰਾਵਾਂ 'ਚੋਂ ਨੇ। ਮੈਂ ਤਾਂ ਹਿੰਦੂ ਨਹੀਂ ਕਹਾਂਗਾ ਕਿਉਂਕਿ ਇਹ ਵੀ ਸਿੱਖ ਪਰਿਵਾਰ ਨਾਲ ਸਾਰੇ ਜੁੜੇ ਹੋਏ ਨੇ, ਉਚੇਚੇ ਤੌਰ 'ਤੇ ਨਿਊ ਜਰਸੀ ਤੋਂ ਆਏ ਨੇ। ਉਹਨਾਂ ਨੇ 1-2 ਮਿੰਟਾਂ ਵਾਸਤੇ ਜੋ ਹੈ ਸ਼ਰਧਾਂਜਲੀ ਭੇਟ ਕਰਨੀ। गुरु प्यारी साध संगत जी, वाहिगुरु जी का खालसा, वाहिगुरु जी की फतेह। तुसी शायद मैनू काफ़ी लोग नहीं पहचान जो, मैं जी बड़ा प्राउड करना कि मैं अफगानिस्तान का रहने वाला हाँ जी। मेरा बचपना करते परवान गुरुद्वारे काबुल में उत्थे पढ़ाई की है 9 साल। जदों दा मैं सुने या अटैक होया मेरी रूह हिल गई है। मैं जदों ये छोटे छोटे बच्चे देखना, 8 साल का बच्चा कहता है कि मैं घर का वड्डा हाँ, मेरा प्यो गुजर गया है। कहते मैं किस तरह मैं की कर 8 साल का बच्चा सिख कहते मैं घर का वड्डा हाँ। तू सोचो मेरी 11 साल की लड़की है, ठीक है, मैं दिन दे 3 बार उसनों दुध पिलाना, बेटी दुध पिया। तुसी सोचो जी ये बच्चे का की होएगा, ये छोटे छोटे बच्चे का की होएगा। मैंने ज़्यादा कुछ पता नहीं है, गवर्नमेंट यूनाइटेड नेशन, अमेरिकन गवर्नमेंट, इंडियन, एक सारी गल्लां ने जी। तुसी की कर सकते हो, तुसी की कर सकते हो, तुसी की कर सकते हो, मैं की कर सकदा। असां सारे एक मुठ होके ये सारे जेड़े 1000-2000 जड़ा साड़ा गरीब गुरबा रहंदा अफगानिस्तान, कई लोगों को पासपोर्ट दे पैसे नहीं है गए, कई लोगों को इंडिया आने का कोई बंदोबस्त नहीं है, खाने दे पैसे नहीं है गए, लोग की गुरुद्वारे रहंदे न ते उन्हां दा की किया जाएगा, उन्हां दा फ्यूचर की होएगा, उन्हां दी सेफ्टी कौन करेगा। असां तुहानू ये सोचना है, बाकी ये नहीं जे नवी गल 9 दिन, नवी गल 9 दिन हर कोई आड़े घर गया, एवरीबडी विल फॉरगेट एवरीथिंग। मेरी रोह हिल गई है जी, मैं 3 दिन नहीं सुता। आई एम वेरी सिंपल पर्सन, मैं कोई वाडा बंदा नहीं, आई एम नॉट अ मेंबर ऑफ गुरुद्वारा और एनीथिंग, आई एम अ ह्यूमन बीइंग। मेरी रोह हिल गई है। मैं 8 साल का बच्चे का इंटरव्यू देखा है, भैन दे भरा गुजर गए, मावा दे बच्चे गुजर गए, कई शरीर की कोई बॉडी नहीं मिली, कोई अंक नहीं मिला, बंदा गया किथे। छोटे उस गुरुद्वारे में वाड़ा होया जी जिथे असी निके निके खेडे सी करते परवान, आज तक असी प्राउड करने ऐसा गुरुद्वारा जहान नहीं हैगा, करते परवान का गुरुद्वारा। मैं उत्थे वाड़ा होया जी 15-20 साल। जिस गुरुद्वारे असी लंगर खाते सा, छोटे छोटे खेडे सा, उत्थे छोटे छोटे बच्चे रो रहे हैं, उन्होंने माँ प्यो उन्होंने गुजर गए। मैं थोड़े को भुल चुक दी क्षमा मांगना, कोई गलती हो गई बच्चा समझ के माफ़ कर देना। तुसी सारे तुसी सारे मिल के एक हाथ होना है कि वो जेड़े 1000-2000 जेड़े लोग काबल परेशान जेड़े रो रहे हैं जी, असी तो जी घर जावांगे भुल जावांगे जी, कल किसी को याद नहीं, आप लोग हर कोई अपने कम कारेज बिजी हो जाएगा। मैं तो हाथ जोड़ना जी कि तुसी सारे मिल के जी ये जेड़ी संगत रह गई अफगानिस्तान तुसी सारे एक होके उन्हें दा कुछ सोचा जाए जी। फाइनेंशियली हर चीज़ एक गला बड़ी ईजी नहीं जी, गवर्नमेंट करेगी होगा, कोई नहीं करता जी। जेड़ी गल है जी, कहते मेरे प्यो कहता सी कज बिशी रास बुगो, चाहे तुसी टेढ़े बैठो मगर गल सीधी करो, सच्ची गल करो, ठीक है जी। तो थोड़ा और समय नहीं लेना जी, पहुल चुक दी खमा। वाहिगुरू जी का खालसा, वाहिगुरू जी की फतेह। ਧੰਨਵਾਦੀ ਹਾਂ ਬਿਸ਼ੰਬਰ ਨਾਥ ਹੋਣਾ ਦਾ। ਇਹਨਾਂ ਨੂੰ ਮੈਂ ਕਦੀ ਬੋਲਦਿਆਂ ਸਟੇਜ ਤੇ ਨਹੀਂ ਦੇਖਿਆ, ਉਹ ਪਹਿਲੀ ਵਾਰੀ ਇਹਨਾਂ ਦੇ ਜੋ ਮਨ ਵਿੱਚ ਇਹ ਆਇਆ ਹੈ ਕਿ 8 ਸਾਲ ਦੇ ਬੱਚੇ ਦੀ ਜੋ ਮੈਂ ਪੁਕਾਰ ਸੁਣੀ ਹੈ, ਮੈਂ ਵੀ ਚਾਹਨਾ ਕਿ ਆਪਣੇ ਅਫਗਾਨ ਸਿੱਖ ਭਰਾਵਾਂ ਨਾਲ ਆਪਣੀ ਜੋ ਅੰਦਰ ਦੀ ਆਤਮਾ ਹੈ ਮੈਂ ਸਾਂਝ ਪਾਵਾਂ। ਸੋ ਮੇਰਾ ਤਾਂ ਬਹੁਤ ਧੰਨਵਾਦ, ਬਹੁਤ ਹੀ ਅੱਛੇ ਢੰਗ ਨਾਲ ਇਹਨਾਂ ਨੇ ਪੇਸ਼ ਕੀਤਾ ਹੈ। ਮੈਂ ਇਸ ਵਕਤ ਬੇਨਤੀ ਕਰਾਂ ਡਾਕਟਰ ਅਮਰਜੀਤ ਸਿੰਘ ਜੀ ਜੋ ਉਚੇਚੇ ਤੌਰ ਤੇ ਵਾਸ਼ਿੰਗਟਨ ਤੋਂ ਆਏ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਸਟੇਜ ਤੇ ਆ ਜਾਣ।
बल छुटक्यो बंधन परै, कछु न होत उपाय, कहो नानक अब ओट हर, गज ज्यों हो सहाय। बल होआ बंधन छुटै, सब किछ होत उपाय, नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज सिर्फ न्यूयॉर्क के इस गुरु नानक दरबार दे हॉल विच ही नहीं, दुनिया के जिस कोने च भी 30 मिलियन गुरु नानक नाम लेवा वसते ने, उन्हों के दिलों के अंदर वो पीड़ है, वो दर्द है, जिस दे लई शायद शब्द उस पीड़ नूं बयानण लई थोड़े ने। मैं महसूस करदा कि जिवें लगभग 18 साल पहला 20 मार्च 2000 नूं कश्मीर वादी दे जिला अनंतनाग दे चिट्ठी सिंहपुरा पिंड विच 35 सिखां दा कोल्ड ब्लडड मर्डर होया सी, जिहड़ी वेदना जिहड़ी पीड़ उदों सिखां ने महसूस की, अज जलालाबाद विच वापरी ये घटना जिस दे विच शहीद होने वाले वो गुरसिख वीर, जदों असीं अरदास करदे, अरदास च असीं जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए, खोपरियां लोहाइयां, चरखियां ते चढ़े, आरियां नाल चिराए गए, गुरुद्वारियां दी सेवा लई कुर्बानियां कीतियां, धर्म नहीं हारिया, सिक्खी केसां सवासां नाल निभाई, तिन्हां दी कमाई दा ध्यान करके खालसा जी बोलो जी वाहिगुरू असीं पढ़दे हैं, ते गुरुद्वारियां दी सेवा लई कुर्बानियां कीतियां। जिवें दस्सिया गया 10 दे लगभग इतिहासक गुरुद्वारे अफगानिस्तान च ने। अफगानिस्तान दे सिख उवें ही मूल रूप दे विच अफगान उस धरती दे पुत्तर ने, पुत्रियां ने, जिवें कि पंजाब विच वसते सिख उस धरती नूं गुरु नानक साहब ने भाग लाए। गुरु अर्जन साहब दे वेले भाई गुरदास जी वपार की जदों असीं गल करदे, घोड़ियां दा वपार इस दे नाल जुड़िया होया इतिहास है। 10वें पातशाह वालों 1699 ईस्वी की विसाखी नूं अमृत की दात बख्शण तो बाद उस संगत के नाम अफगानिस्तान की काबल की संगत के नाम हुक्मनामा कि सब अमृत पान करो। और मैं बहुत बार देखदा अज साडे बहुत सारिया कमजोरियां ने सिख के नाते, जिवें तुसीं गुरमत नूं परनाए हुए हो। मैं पिछले लगभग 2 घंटे तो पहली बार मैं गुरुद्वारा साहब आया और बहुत चंगा लगा कि तुसीं गुरमत की मूल मर्यादा के मुताबिक तुहाडा सारा जिहड़ा है वो दीवान का एक अपना स्वाद आया। सारी संगत पाठ दे विच ज्वाइन कर रही है, 9वें महले के श्लोक पढ़े जा रहे सन, सारी संगत नाल बोल रही सी। सो ये सिक्खी का आदर्श उस धरती के उत्ते इस वेले जिवें वीर बिशंबर दास जी ने कहा, साडा फिक्र ये होना चाहिए और ये पहली प्रायोरिटी होनी चाहिए है कि जिहड़े शहीद हुए ने उन्हां दियां ਸਿੰਘਣੀਆਂ, उन्हां दे बच्चे बच्चियां, उन्हां दा सुचारू प्रबंध किया जाए आर्थिक तौर पर। फिर इस गल नूं यकीनी बनाया जाए, बेशक अफगानिस्तान एक ओपन प्ले ग्राउंड है, सिख सॉफ्ट टारगेट बने ने, किते असी क्रॉस फायर च जा रहे हैं। सो इस सारे दे विच गया असी होर कुछ नहीं कर सकते, असी पावरलैस हैं। पर घट्टो घट असी इंटरनेशनल फोरम्स दे उत्ते, जिवें कैनेडा दे विच कुछ साल पहला सिख एक्टिव हुए, उत्थों मनप्रीत सिंह भुल्लर MLA सन कैलगरी तो, उन्होंने अफगानिस्तान के सिखां का मुद्दा चुक्या। 300 के करीब अफगानी परिवार विनीपैग एरिया दे विच सैटल हुए ने। और मैं समझदा कि जिवें असी भी एक मीटिंग स्टेट डिपार्टमेंट नाल प्लान कर रहे हैं, ये इन्हां दी भी जिम्मेवारी है, यूनाइटेड नेशनस की भी है, अफगानिस्तान गवर्नमेंट की भी है। और इस वेले साडा ये फर्ज है कि असी एक भी सिख दा किते डुलिया खून, बेशक सिक्खी तां किते भी गुरु नानक साहब का यह सिद्धांत है, जे सकता सकते को मारे,
ਤਾਂ ਮਨ ਰੋਸ ਨਾ ਹੋਈ। ਜੇ ਦੋ ਸ਼ਕਤੀਵਾਨ ਆਪਸ 'ਚ ਘੁਲਦੇ ਨੇ, ਇੱਕ ਮਾਰਿਆ ਜਾਂਦਾ ਹੈ, ਕਹਿੰਦੇ ਨੇ ਨੋ ਰਿਗਰੈਟਸ, ਕੋਈ ਦੁੱਖ ਨਹੀਂ। ਪਰ ਜੇ ਸਖਤਾ ਸੀਓ ਮਾਰੇ ਪੈ ਵੱਗੇ, ਖਸਮੈ ਸਾ ਪਰਸੋਈ, ਕਿ ਜੇ ਇੱਕ ਧਿਰ ਸ਼ੇਰ ਵਾਂਗ ਹੈਪਲੈਸ ਲੋਕਾਂ ਦੇ ਉੱਤੇ ਆਮ ਇੱਜੜ ਵਾਂਗ ਝਪਟ ਪਏ, ਤੇ ਫਿਰ ਜਵਾਬਦੇਹ ਹੈ ਉਸ ਸਾਰੇ ਇੱਜੜ ਦਾ ਮਾਲਕ ਵੀ। ਸੋ ਹਕੂਮਤਾਂ ਜਵਾਬਦੇਹ ਨੇ। ਸੇਫਟੀ ਸਿਕਿਉਰਿਟੀ ਮੁੱਢਲਾ ਪਹਿਲਾ ਕੰਸਰਨ ਹੁੰਦਾ ਹੈ ਕਿਸੇ ਵੀ ਸਿਸਟਮ ਦਾ। ਪਰ ਜੇ ਅਸੀਂ ਸੋਲੀਡੈਰਿਟੀ, ਜਿਸ ਨੂੰ ਅਸੀਂ ਇੱਕ ਮੁੱਠਤਾ ਕਹਿੰਦੇ ਹਾਂ, ਇੱਕ ਮੁੱਠਤਾ ਮਤਲਬ ਹੀ ਇਹ ਹੈ ਕਿ ਬੇਸ਼ੱਕ ਅੱਜ ਅਸੀਂ ਭਾਵੁਕ ਤੌਰ ਤੇ ਦੁਨੀਆ ਭਰ 'ਚ ਉਸ ਇੱਕ ਮੁੱਠਤਾ ਦਾ ਇਜ਼ਹਾਰ ਕਰ ਰਹੇ, ਪਰ ਇਹ ਐਵੈਪੋਰੇਟ ਹੋ ਜਾਂਦਾ ਹੈ ਬਹੁਤ ਜਲਦੀ। ਅਸੀਂ ਇਸ ਨੂੰ ਇੱਕ ਕੰਕਰੀਟ ਗੱਲ ਇਹ ਨਹੀਂ ਹੈ ਕਿ ਅੱਜ ਕੀ ਹੋਇਆ, ਕੱਲ ਨੂੰ ਕੀ ਵਾਪਰ ਸਕਦਾ ਹੈ, ਇਸ ਦੇ ਲਈ ਸਾਡੀ ਤਾਕਤ ਇਹ ਅਸੀਂ ਮਹਿਸੂਸ ਕਰੀਏ ਕਿ ਜਿਹੜੇ ਅਰਦਾਸ ਦੇ ਅਸੀਂ ਇਹ ਸ਼ਬਦ ਦੁਹਰਾਉਂਦੇ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਇਹ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਜਿੱਥੇ ਜਿੱਥੇ ਤੁਹਾਡਾ ਖਾਲਸਾ ਰੱਛਿਆ ਪ੍ਰੋਟੈਕਸ਼ਨ ਨੂੰ ਕਹਿੰਦੇ ਨੇ, ਰਿਆਇਤ ਕੰਸੈਸ਼ਨ ਨੂੰ ਕਹਿੰਦੇ ਨੇ, ਅਕਾਲ ਪੁਰਖ ਤੋਂ ਮੰਗਦੇ ਹਾਂ। ਪਰ ਇਹ ਸ਼ਬਦ ਨਾ ਰਹਿਣ, ਸੱਚਮੁੱਚ ਅਸੀਂ ਬਤੌਰੇ ਸਿੱਖ ਆਪਣੇ ਫੈਲੋ ਸਿੱਖ ਦੀ ਪੀੜ ਮਹਿਸੂਸ ਕਰੀਏ। ਸਤਿਗੁਰੂ ਰਹਿਮਤ ਕਰਨ। ਉਹ ਖਿੱਤਾ ਸਾਰਾ ਇਸ ਵੇਲੇ ਇੰਟਰਨੈਸ਼ਨਲ ਉਸ ਕਿਸਮ ਦਾ ਪਲੇਗਰਾਉਂਡ ਹੈ, ਤੇ ਅਸੀਂ ਸ਼ਾਇਦ ਉਸ ਦੇ ਵਿੱਚ ਕੋਈ ਬਹੁਤ ਕਾਰਗਰ ਰੋਲ ਅਦਾ ਕਰਨ ਦੇ ਸਮਰੱਥ ਨਹੀਂ ਹੈ। ਪਰ ਅਲਟੀਮੇਟਲੀ ਬਹੁਤ ਕੁਝ ਬਦਲਦਾ ਰਹਿੰਦਾ ਹੈ। ਜੇ ਅਸੀਂ ਐਜ਼ ਏ ਪੀਪਲ, ਐਜ਼ ਏ ਨੇਸ਼ਨ ਆਪਣੀ ਕੌਮ ਦੀ ਇਕਮੁੱਠਤਾ ਰੱਖਾਂਗੇ ਤੇ ਸਤਿਗੁਰੂ ਨੇ ਦਰਵਾਜ਼ੇ ਖੋਲ੍ਹ ਦੇਣੇ ਨੇ। ਸਾਡਾ ਇਹ ਪੂਰਾ ਰਿਜ਼ੋਲਵ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਧਰਤੀ ਤੇ ਆਪਣੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੀ, ਉਹ ਬੇਸ਼ੱਕ ਅਲਟੀਮੇਟਲੀ ਯੂਨੈਸਕੋ ਤੱਕ ਵੀ ਪਹੁੰਚ ਕਰਨੀ ਪੈਂਦੀ ਹੈ, ਤਾਂ ਕਿ ਉਹ ਸਾਡਾ ਇਤਿਹਾਸ ਗਾਇਬ ਨਾ ਹੋ ਜਾਏ, ਜਿਵੇਂ ਬਹੁਤ ਸਾਰੀਆਂ ਥਾਵਾਂ ਤੋਂ ਹੋ ਰਿਹਾ ਹੈ। ਔਰ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਸਾਡੀ ਕੋਈ ਵਾਹ ਵੱਲ ਵੀ ਨਾ ਦੇਖੇ। ਸਾਨੂੰ ਇਵੇਂ ਮਹਿਸੂਸ ਹੋਏ ਚੰਗੇ ਕਿ ਕੌਂਸਲ ਜਨਰਲ ਆਏ ਨੇ ਅਫਗਾਨਿਸਤਾਨ ਦੇ, ਲੇਕਿਨ ਇਸ ਪ੍ਰੈਸ਼ਰ ਨੂੰ ਕੰਸਿਸਟੈਂਟ ਰੱਖਣਾ ਚਾਹੀਦਾ ਹੈ। ਔਰ ਮੈਂ ਕਲੋਜ਼ ਕਰਾਂ ਆਪਣੇ ਰਿਮਾਰਕਸ ਨੂੰ, ਕਿਉਂਕਿ ਸਮੇਂ ਦੀ ਸੀਮਾ। ਗੁਰੂ ਅਮਰਦਾਸ ਜੀ ਨੇ ਜਦੋਂ ਇਸ ਕਿਸਮ ਦਾ ਸਾਰਾ ਜਗਤ ਜਲੰਦਾ, ਜਿਹੜਾ ਬੇਸ਼ੱਕ ਅਸੀਂ ਅੰਦਰੂਨੀ ਵਿਕਾਰਾਂ ਦੀ ਅੱਗ ਵਿੱਚ ਵੀ ਸੜਦੇ, ਪਰ ਜੋ ਕੁਝ ਅੱਜ 7 ਬਿਲੀਅਨ ਲੋਕ ਸਹਿ ਰਹੇ ਨੇ ਇਸ ਪਲੈਨਟ ਦੇ ਉੱਤੇ, ਦੁਨੀਆ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ, ਇਹ ਵੀ ਉਹ ਪੀੜ ਹੈ। ਔਰ ਇਸ ਪ੍ਰਥਾਈ ਸਤਿਗੁਰੂ ਨੇ ਅਰਦਾਸ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਅਸੀਂ ਧੰਨਵਾਦੀ ਹਾਂ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ। ਔਰ ਮੇਰੀ ਬੇਨਤੀ ਹੈ ਬੁਲਾਰਿਆਂ ਅੱਗੇ ਕਿ ਜਿਨ੍ਹਾਂ ਤੋਂ ਘੱਟ ਸਮਾਂ ਦੇ ਲੈ ਸਕਦੇ ਹਨ, ਕਿਉਂਕਿ ਸਮਾਂ ਜ਼ਿਆਦਾ ਹੋ ਚੁੱਕਿਆ ਹੈ। ਸਾਡੇ ਵਿੱਚ ਭਾਈ ਮਹਿੰਦਰ ਸਿੰਘ ਸਾਹਿਬ ਹੋਰ ਬੈਠੇ ਹਨ, ਉਹਨਾਂ ਨੇ ਅਖੀਰ ਤੇ ਇੱਕ ਛੋਟੇ ਜਿਹੇ ਸ਼ਬਦ ਦੀ ਹਾਜ਼ਰੀ ਭਰਨੀ ਹੈ, ਆਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ। ਉਸ ਤੋਂ ਪਹਿਲੇ ਮੈਂ ਬੇਨਤੀ ਕਰਾਂਗਾ ਸਾਡੇ ਮਿੱਤਰ ਸੈਨਾਪਤੀ ਲੁੰਡ, ਜੋ ਅਸਾਮਾਈ ਮੰਦਰ, ਜੋ ਉਹ ਵੀ ਅਫਗਾਨ ਹਿੰਦੂ ਵੀਰਾਂ ਨੇ ਬਣਾਇਆ ਹੈ ਔਰ ਉਹਦੀ ਸੇਵਾ ਕਰ ਰਹੇ ਨੇ, ਇਹ ਉੱਥੋਂ ਦੇ ਪ੍ਰਧਾਨ ਚੁਣੇ ਗਏ ਨੇ। ਤਾਂ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਕੁਝ ਮਿੰਟਾਂ ਵਾਸਤੇ ਆਪ ਜੀ ਦੇ ਸਾਹਮਣੇ। ਓਮ ਨਮੋ ਭਗਵਤੇ ਵਾਸੁਦੇਵਾय। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਤੋਂ ਪਹਿਲੇ ਮੈਂ ਆੜੇ ਅਫਗਾਨ ਹਿੰਦੂ ਤੇ ਅਫਗਾਨ ਸਿੱਖ ਭਰਾਵਾਂ ਵੱਲੋਂ ਸ਼ਰਧਾਂਜਲੀ ਪੇਸ਼ ਕਰਨਾ ਵਾ। ਇਹ ਲੋਕ ਤੁਸੀਂ ਸੋਚੋ ਕੌਣ ਆਏ ਉੱਥੇ ਜੋ ਮਾਰੇ ਗਏ। ਉਹਨਾਂ ਨੇ ਆੜੇ ਬਿਜ਼ਨਸ ਨਹੀਂ ਸੋਚਿਆ, ਉਹਨਾਂ ਨੇ ਆੜਾ ਪਰਿਵਾਰ ਨਹੀਂ ਸੋਚਿਆ। ਉਹਨਾਂ ਨੇ ਇਹ ਸੋਚਿਆ ਕਿ ਉਸ ਹਾਲਾਤ ਦੇ ਵਿਚਕਾਰ ਆੜੇ ਗੁਰਦੁਆਰੇ ਤੇ ਮੰਦਰਾਂ ਦੀ ਕਿੰਜ ਉਨੀ ਬਚਾਉਣ। ਪਿਛਲੇ 20 ਸਾਲਾਂ 'ਚ ਇਹਨਾਂ 'ਚੋਂ ਕਈ ਲੋਕਾਂ ਨੇ ਕਈ ਗੁਰਦੁਆਰਿਆਂ 'ਚ ਜਾ ਕੇ ਦਿਨ ਰਾਤ ਸੇਵਾ ਕੀਤੀ ਹੈ, ਪਹਿਰਾਦਾਰੀ ਕੀਤੀ ਹੈ। ਅਗਰ ਇਮੈਜਿਨ ਕਰੋ ਅਸੀਂ ਵੀ ਉੱਥੇ ਆਉਂਦੇ ਤੇ ਸ਼ਾਇਦ ਅਸੀਂ ਵੀ ਇਹਨਾਂ ਨਾਲ ਆਉਂਦੇ ਕਿ ਸਾਡੇ ਲੋਕਾਂ 'ਚ ਇਹ ਖੂਨੇ ਕਿ ਅਸੀਂ ਸਾਡੇ ਲੋਕਾਂ ਦੀ ਸੇਵਾ ਕਰੀਏ। ਡਾਕਟਰ ਸਾਹਿਬ ਨੇ ਬਹੁਤ ਅੱਛੀ ਗੱਲਾਂ ਕੀਤੀਆਂ। ਵਿਸ਼ੰਬਰ ਜਨ, ਥੈਂਕ ਯੂ ਫॉर योर ट्रू हार्टेड कमेंट्स। अफगानिस्तान was a place of crossroad of culture, trade and business. Thousands, Dr. साहब ने कहा thousands years ago Afghanistan होते आए, but
ਅਗਰ ਤੁਸੀਂ ਅਫਗਾਨਾਂ ਤੋਂ ਪੁੱਛੋ ਕਿ ਅਸੀਂ ਲੋਕ ਕੌਣ ਉੱਥੋਂ ਦੇ, ਉਹਨੇ ਸਾਨੂੰ ਆਲੇ ਹਨੂਦ ਦੇ ਨਾਂ 'ਤੇ ਜਾਣਦੇ, ਦੋਵੇਂ ਸਾਡੇ ਭਰਾ ਹਿੰਦੂ ਸਿੱਖਾਂ ਤੋਂ। ਉਹਨੇ ਕਹਿੰਦੇ ਬਾਸ਼ਗਾਨੇ ਅਸਲੀ ਅਫਗਾਨਿਸਤਾਨ। ਉਸਦਾ ਸਿੰਪਲ ਟ੍ਰਾਂਸਲੇਸ਼ਨ ਇੰਗਲਿਸ਼ 'ਚ ਹੈ, ਸੌਰੀ, ਉਸਦਾ ਸਿੰਪਲ ਟ੍ਰਾਂਸਲੇਸ਼ਨ ਇੰਗਲਿਸ਼ ਹੈ ਓਰੀਜਨਲ ਇਨਹੈਬੀਟੈਂਟਸ ਆਫ ਅਫਗਾਨਿਸਤਾਨ। ਜੋ ਤੁਸੀਂ ਅਗਰ ਕੰਪੇਅਰ ਕਰੋ ਤਾਂ ਨੇਟਿਵ ਇੰਡੀਅਨਸ ਜੋ ਇੱਥੇ ਹੈ ਨੇ, ਉੱਥੇ ਅਫਗਾਨਿਸਤਾਨ ਦੇ ਸਿੱਖ ਤੇ ਹਿੰਦੂ ਅਫਗਾਨਿਸਤਾਨ ਦੇ ਓਰੀਜਨਲ ਲੋਕ ਹਨ, ਜੋ ਇੱਕ ਟਾਈਮ 'ਤੇ ਹਿੰਦੁਸਤਾਨ ਵੀ ਉਸ ਟਾਈਮ 'ਤੇ ਸ਼ਾਇਦ ਨਾ ਆਇਆ ਜਿਹੜੇ ਵੇਲੇ ਇਕੱਠੀ ਇੱਕ ਹੀ ਜਗ੍ਹਾ ਹੈ। ਸਮੇਂ ਜ਼ਿਆਦਾ ਨਹੀਂ ਲੈਣਾ ਵਾ, ਬਟ ਗੱਲਾਂ ਬਹੁਤ ਹੋਈਆਂ। ਉਮੀਦ ਕਰਨਾ ਕਿ ਅਫਗਾਨ ਸਿੱਖ ਭਰਾਵਾਂ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਬੈਠ ਕੇ ਕੁਝ ਸਟ੍ਰੈਟਜੀ ਜਿਹੀ ਬਣਾਈ ਜਾਏ, ਜਿੱਥੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਕੰਟੀਨਿਊਸ ਪ੍ਰੈਸ਼ਰ ਇਜ਼ ਮਸਟ ਐਂਡ ਇਟ ਹੈਜ਼ ਟੂ ਕੰਟੀਨਿਊ। ਇੱਕ ਛੋਟੀ ਜਿਹੀ ਸੂਚਨਾ ਹੋਰ ਦੇਣਾ, ਮੈਰੀਲੈਂਡ ਦੇ ਆਸਮਾਈ ਮੰਦਿਰ ਮੈਰੀਲੈਂਡ ਵਿੱਚ, ਜੋ ਆਸਮਾਈ ਮੰਦਿਰ ਅਫਗਾਨ ਹਿੰਦੂਆਂ ਦਾ ਮੰਦਿਰ ਹੈ, ਔਰ 2 ਮਹੀਨੇ ਪਹਿਲੇ ਉਸਦੀ ਸਥਾਪਨਾ ਹੋਈ ਹੈ। ਅਬ ਐਂਬੈਸਡਰ ਆਫ ਅਫਗਾਨਿਸਤਾਨ ਉੱਥੇ ਸ਼ਰਧਾਂਜਲੀ ਦੇਣੇ ਆਉਂਦੇ ਪਏ। ਸੰਡੇ ਜੂਨ 8 5 o'clock। ਡਾਕਟਰ ਸਾਹਿਬ ਤੁਹਾਡਾ ਮੈਂ ਜੋੜ ਕੇ ਰਿਕੁਐਸਟ ਕਰਨਾ, ਅਗਰ ਸਮੇਂ ਹੋਇਆ ਤਾਂ ਪਲੀਜ਼ ਉੱਥੇ ਆੜੇ ਦਰਸ਼ਨ ਦਿਓ। ਐਂਡ ਵੀ ਆਲ ਹੈਵ ਟੂ ਮੇਕ ਐਫਰਟਸ ਟੂ ਸੇਵ ਦ ਰਿਮੇਨਿੰਗ ਪੀਪਲ ਇਨ ਅਫਗਾਨਿਸਤਾਨ। धन्यवाद। वाहेगुरु जी का खालसा। حادثات انشاءالله بیشتر خود گذاشتاندیم و با امید روزی هستیم که یک ملت با عزت و صلح و دوست در سایه صلح و حاکمیت ملی ما زندگی بکنیم. ما مطمئن هستیم که با شعار همبستگی و وحدت انشاءالله یک روز افغانستان پر از صلح، مهر و محبت خواهیم داشت. ਇੱਥੋਂ ਦੀ ਅਫਗਾਨਿਸਤਾਨ ਦੀ ਸੰਗਤ ਜਿਹੜੀ ਹੈ, ਸਭ ਤੋਂ ਪਹਿਲਾਂ ਆਪਣੀ ਹਕੂਮਤ ਦੀ ਜਿਹੜੀ ਸਾਡੇ ਨਾਲ ਮਿਲ ਜੁਲ ਕੇ ਦੁੱਖ ਸੁੱਖਾਂ ਦੇ ਸਾਥੀ ਬਣ ਗਏ ਔਰ ਸਾਨੂੰ ਭਰੋਸਾ ਦੇਣਗੇ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਲਬੱਤਾ ਇਹ ਜੰਗ ਜਿਹੜੀ ਹੈ ਜਾਂ ਇਹ ਮਾਰੇ ਗਏ ਨੇ, ਇਹ ਨਹੀਂ ਕਿ ਪਹਿਲੀ ਵਾਰ ਅਫਗਾਨਿਸਤਾਨ ਦੇ ਵਿੱਚ ਹੋਇਆ ਹੈ। ਠੀਕ ਹੈ, ਸਿੱਖਾਂ ਨਾਲ ਇਹ ਹਾਦਸਾ ਪਹਿਲੀ ਵਾਰ ਹੋਇਆ ਹੈ, ਬਟ ਇਸ ਤੋਂ ਪਹਿਲੇ ਹਜ਼ਾਰਾਂ ਇਹ ਵਾक़ੇ ਹੋਏ ਨੇ ਕਿ ਇਹ ਅਫਗਾਨੀ ਆਪ ਘੱਟ ਨੇ ਔਰ ਇਹ ਬਾਹਰ ਦੇ ਜਿਹੜੇ ਭੇਜੇ ਹੋਏ ਲੋਕ ਨੇ, ਜਿਹੜੇ ਚਾਹੁੰਦੇ ਨੇ ਕਿ ਅਫਗਾਨਿਸਤਾਨ ਦੇ ਵਿਚਕਾਰ ਫੁੱਟ ਪਵੇ ਔਰ ਇੱਕ ਕੌਮ ਦੂਸਰੀ ਕੌਮ ਨਾਲ ਲੜੇ ਔਰ ਉਸ ਵਿੱਚੋਂ ਫਾਇਦਾ ਉਠਾਵੇ, ਇਹ ਉਹ ਲੋਕ ਹਨ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਦੇ ਦਿਨ ਹਾਮਿਦ ਕਾਰਜ਼ਾਈ ਪੁਰਾਣੇ ਰਈਸ ਜਮਹੂਰ ਅਫਗਾਨਿਸਤਾਨ ਦੇ, ਮੌਜੂਦਾ ਰਈਸ ਜਮਹੂਰ ਅਸ਼ਰਫ ਗਨੀ ਸਾਹਿਬ ਔਰ ਡਾਕਟਰ ਅਬਦੁੱਲਾ ਇਹ ਜਾ ਕੇ ਗੁਰਦੁਆਰਿਆਂ ਦੇ ਵਿਚਕਾਰ ਇਹਨਾਂ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਹ ਵਾਕਿਆ ਹੋਇਆ ਹੈ, ਉਹਨਾਂ ਨੂੰ ਤਸੱਲੀ ਦਿੱਤੀ ਹੈ, ਉਹਨਾਂ ਦੇ ਨਾਲ ਬੈਠੇ ਨੇ ਔਰ ਉਹਨਾਂ ਨੂੰ ਕਾਫੀ ਹੌਸਲਾ ਦਿੱਤਾ ਹੈ। ਇਹ ਚੀਜ਼ ਜਿਹੜੀ ਹੈ ਸਾਡੇ ਹੌਸਲਿਆਂ ਨੂੰ ਬੁਲੰਦ ਰੱਖਦੀ ਹੈ ਔਰ ਉਮੀਦ ਹੈ ਕਿ ਅਸੀਂ ਇਹੋ ਜਿਹੇ ਵਾਕਿਆਤ ਜਿਹੜੇ ਆਏ ਨੇ, ਅੱਗੇ ਵੀ ਹੋ ਸਕਦਾ ਹੈ ਕਈ ਵਾਰ ਆ ਜਾਣ, ਰੱਬ ਬਚਾਇਆ ਰੱਖੇ, ਬਟ ਇਹ ਹੈ ਕਿ ਅਸੀਂ ਉਹਦੇ ਨਾਲ ਡਟ ਕੇ ਸਾਹਮਣਾ ਕਰਾਂਗੇ ਔਰ ਸਾਨੂੰ ਗੌਰਮੈਂਟ ਵੱਲੋਂ ਇਹ ਇਤਮੀਨਾਨ ਮਿਲਿਆ ਹੈ ਕਿ ਅਸੀਂ ਇਸਦੀ ਪੂਰੀ ਤਹਿਕੀਕਾਤ ਕਰਕੇ ਔਰ ਜਿਹੜੇ ਮੁਜਰਮ ਨੇ ਉਹਨਾਂ ਨੂੰ ਸਾਹਮਣੇ ਲਿਆ ਕੇ ਸਜ਼ਾਵਾਂ ਦੇਵਾਂਗੇ। ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਸੈਨਾ ਪੱਤੀ ਲੋਂਡਣ ਦਾ, ਜਿਨ੍ਹਾਂ ਨੇ ਕਿ ਬਹੁਤ ਅੱਛੇ ਵਿਚਾਰ ਦਿੱਤੇ। ਇਸ ਵਕਤ ਬੇਨਤੀ ਕਰਾਂਗਾ ਭਾਈ ਰਣਜੀਤ ਸਿੰਘ ਜੀ, ਵੀ ਰਣਜੀਤ ਸਿੰਘ ਉਹਨਾਂ ਨੂੰ। ਔਰ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਬੋਲ ਚੁੱਕੇ ਨੇ, ਕਿਉਂਕਿ ਜਦੋਂ ਡਾਕਟਰ ਸਾਹਿਬ ਬੋਲ ਰਹੇ ਨੇ ਤੇ ਉਹ ਵੀ ਬੋਲ ਚੁੱਕੇ ਨੇ। ਧੰਨਵਾਦ ਤੁਹਾਡਾ। ਮੈਂ ਬੇਨਤੀ ਕਰਾਂਗਾ ਪਸੀਨ ਸਾਹਿਬ ਉਹਨਾਂ ਨੂੰ, ਜੋ ਗੁਰੂ ਨਾਨਕ ਗੁਰਦੁਆਰਾ ਗ੍ਰਹਿਣ ਕੋ ਗੁਰਦੁਆਰੇ 'ਚੋਂ ਨੁਮਾਇੰਦਗੀ ਵਜੋਂ ਆਏ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਸਿਰਫ 1-2 ਮਿੰਟਾਂ ਵਾਸਤੇ ਆਪ ਜੀ ਦੇ ਸਾਹਮਣੇ ਹਾਜ਼ਰ ਪੜੋ। ਸਾਨੂੰ ਇੱਕ ਕ੍ਰੈਡਿਟ ਕਾਰਡ ਮਿਲਿਆ ਹੈ ਜਿਸ ਦੇ ਉੱਤੇ ਪ੍ਰਕਾਸ਼ ਚੌਧਰੀ ਜਿਨ੍ਹਾਂ ਦਾ ਵੀ ਹੋਵੇ ਉਹ ਲੈ ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਨੂੰ ਜੀ ਆਇਆਂ ਆਖਦਾ ਹਾਂ ਜੀ। ਜਿਹੜਾ ਇਹ ਹਾਦਸਾ ਅਫਗਾਨਿਸਤਾਨ ਵਿੱਚ ਹੋਇਆ ਹੈ, ਇਹ ਕਿਹੜਾ ਹੈ ਸਾਡੇ ਸਿੱਖਾਂ ਨੂੰ ਝੰਜੂਰ ਕੇ ਰੱਖ ਦਿੱਤਾ ਹੈ ਕਿ ਇਹ ਜਿਹੜਾ ਹੈ ਇਹ ਕਿਉਂ ਹੋ ਰਿਹਾ, ਕਿ ਹਰ ਜਗ੍ਹਾ ਹੋ ਰਿਹਾ। ਇਹ ਸਿਰਫ ਅਫਗਾਨਿਸਤਾਨ ਵਿੱਚ ਨਹੀਂ ਹੋਇਆ, ਪੰਜਾਬ ਵਿੱਚ ਹੋ ਰਿਹਾ, ਹਿੰਦੁਸਤਾਨ ਵਿੱਚ ਹੋ ਰਿਹਾ, ਪੂਰੀ ਜਗ੍ਹਾ ਤੇ। ਇਸ ਨੂੰ ਸਾਨੂੰ ਇਕੱਠਾ ਹੋ ਕੇ ਲੜਨਾ ਚਾਹੀਦਾ, ਨਾ ਕਿ ਅਸੀਂ ਆਪਣੀ ਗੱਦੀਆਂ ਦੇ ਪਿੱਛੇ ਲੜੀਏ ਤੇ ਹੋਰ ਕੰਮ ਕਰੀਏ। ਉਹਦੇ ਨਾਲ ਬਜਾਏ ਕਿ ਇਹ ਸਾਨੂੰ ਇਕੱਠਾ ਹੋ ਕੇ ਉਹਨਾਂ ਵਾਸਤੇ ਲੜਨਾ ਚਾਹੀਦਾ। ਦੇਖੋ ਪਾਰਲੀਮੈਂਟ ਵਾਸਤੇ ਇਲੈਕਸ਼ਨ ਜਿਹੜੀ ਆ ਰਹੀ ਸੀ ਉਹਨਾਂ ਦੀ ਅਫਗਾਨਿਸਤਾਨ ਦੀ, ਉਹਦੇ ਵਾਸਤੇ ਜਾ